18 ਤਰੀਕ ਆ ਅਤੇ ਦਿਨ ਜਿਹੜਾ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ, ਸਾਰੇ ਜਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਬਾਸੀ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰਾਂਸਪੋਰਟੇਸ਼ਨ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਲਵੇਨੀਆ, ਮੱਖਣ ਸਿੰਘ ਮਾਨ ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਸੋ ਤੋਂ ਸਭ ਤੋਂ ਪਹਿਲਾਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਆਪਾਂ ਅਨਾਊਂਸਮੈਂਟ ਦੱਸਦੇ ਜਾਈਏ। ਕੱਲ੍ਹ ਵੀ ਮੈਂ ਅਨਾਊਂਸ ਕੀਤਾ ਸੀ ਵੀ SBA ਵੱਲੋਂ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ, ਜਿਹੜੇ ਲੋਕ ਪਹਿਲਾਂ ਜਿਨ੍ਹਾਂ ਦੇ ਵੀ ਕੋਈ ਥੋੜ੍ਹੇ ਬਹੁਤੇ ਛੋਟੇ ਬਿਜ਼ਨਸ ਸੀ, ਕਿਸੇ ਤਰ੍ਹਾਂ ਦਾ ਵੀ, ਚਾਹੇ ਤੁਸੀਂ ਸਿੰਗਲ ਬਿਜ਼ਨਸ ਓਨਰ ਸੀਗੇ, ਕੋਈ ਬਿਊਟੀ ਸ਼ਾਪ, ਕੋਈ ਟਰੱਕਿੰਗ ਦਾ, ਕੋਈ ਸਟੋਰ, ਕੋਈ ਕੁਛ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਫਰਵਰੀ 2020 ਤੋਂ ਪਹਿਲਾਂ ਸੀ ਅਤੇ IRS ਦੇ ਕੋਲ ਤੁਹਾਡਾ ਰੈਕਡ ਹੈਗਾ ਵੀ ਹਾਂ ਤੁਸੀਂ ਟੈਕਸ ਫਾਈਲ ਕਰਦੇ ਸੀ, ਅਤੇ ਤੁਸੀਂ ਉਹ ਜਿਹੜਾ ਲੋਨ ਆ ਉਹ ਅਪਲਾਈ ਕਰ ਸਕਦੇ ਹੋ। ਉਹਨੇ ਦੁਬਾਰਾ ਜਿਹੜਾ ਸ਼ੁਰੂ ਕੀਤਾ ਹੈਗਾ ਆ EIDL ਐਪਲੀਕੇਸ਼ਨ ਜਿਹੜੀ ਹੈਗੀ ਆ, COVID-19 EIDL ਲੋਨ ਐਂਡ ਐਡਵਾਂਸ ਐਪਲੀਕੇਸ਼ਨ। ਸੋ ਇਹਦੇ 'ਚ ਕੀ ਹੋਣਾ ਆ ਵੀ ਉਹਨੀ ਪਰ ਬੰਦੇ ਦੇ ਹਿਸਾਬ ਨਾਲ, ਪਰ ਜੇ ਸੈਲਫ ਇੰਪਲਾਇਡ ਦੇ ਹਿਸਾਬ ਨਾਲ $1000 ਮੈਕਸੀਮਮ $10,000 ਤੱਕ ਦਿੰਦੇ ਆ। ਇਹ ਇੱਕ ਤਰ੍ਹਾਂ ਨਾਲ ਗਰੰਟੀ ਹੈ, ਵਾਪਸ ਨਹੀਂ ਕਰਨੀ ਪੈਣੀ। ਸੋ ਬਹੁਤ ਸਾਰੇ ਸਰੋਤਿਆਂ ਦੀਆਂ ਕਾਲਾਂ ਵੀ ਆਈਆਂ ਸੀ ਜਿਹੜੇ ਮਿਸ ਕਰ ਗਏ ਹੈਗੇ। ਪਲੀਜ਼ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ, ਜਿੱਥੇ ਸਾਡਾ ਹੁਣ ਪ੍ਰੋਗਰਾਮ ਚੱਲ ਰਿਹਾ, ਉਹਦੇ ਬਿਲਕੁਲ ਥੱਲੇ ਮੈਂ ਲਿੰਕ ਪਾ ਦਿੱਤਾ। ਬੜੀ ਸਿੰਪਲ ਜੀ ਐਪਲੀਕੇਸ਼ਨ ਆ। ਤੁਹਾਡੇ ਬਿਜ਼ਨਸ ਦੀ ਉਹਨੀ ਇਨਫੋਰਮੇਸ਼ਨ ਪੁੱਛਣੀ ਆ, ਕਿਹੜਾ ਆ, ਕਦੋਂ ਸਟਾਰਟ ਕੀਤਾ ਸੀ, ਤੁਹਾਡਾ ਸੋਸ਼ਲ ਸਿਕਿਉਰਿਟੀ, ਡੇਟ ਆਫ ਬਰਥ ਵਗੈਰਾ, ਅਤੇ ਤੁਹਾਡੀ ਬੈਂਕ ਅਕਾਊਂਟ ਜਿਸ 'ਚ ਉਹਨਾਂ ਨੇ ਪੈਸੇ ਪਾਣੇ ਹੈਗੇ ਆ। ਸੋ ਕੁਛ ਕੁਐਸਚਨ ਆ ਵੀ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਹੀਂ ਇਨਵੋਲਵ ਜਾਂ ਕੁਛ ਵੀ, ਹੈ ਨਾ। ਬੜੀ ਸਿੰਪਲ ਜੀ ਐਪਲੀਕੇਸ਼ਨ ਆ। ਸੋ ਪਲੀਜ਼ ਕਾਲ ਨਾ ਕਰਿਓ, ਪਰ ਹੁਣ ਤੁਹਾਡਾ ਸਾਰਾ ਲਿੰਕ ਜਿਹੜਾ ਹੈ ਅਸੀਂ ਉੱਤੇ ਪਾਤਾ। ਬੜਾ ਸਿੰਪਲ ਐਪਲੀਕੇਸ਼ਨ ਆ। ਜੇ ਆਪ ਨਹੀਂ ਭਰ ਸਕਦੇ, ਕਿਸੇ ਨਿਆਣੇ ਨੂੰ ਕਹਿ ਦਿਓ ਜਿਨ੍ਹਾਂ ਨੂੰ ਕੰਪਿਊਟਰ ਆਉਂਦਾ। ਬੜੀ ਈਜ਼ੀ ਐਪਲੀਕੇਸ਼ਨ ਹੈਗੀ ਆ। ਕਿਸੇ ਦਾ ਵੀ ਜਿਹੜਾ ਬਿਜ਼ਨਸ ਹੈਗਾ, ਚਾਹੇ ਕੋਈ ਨੋਨ ਪ੍ਰੋਫਿਟ ਵੀ ਹੈਗਾ ਆ, ਪ੍ਰੋਫਿਟ ਵੀ ਆ, ਨੋਨ ਪ੍ਰੋਫਿਟ ਜੇ ਕੋਈ ਗੁਰੂ ਘਰ ਵਾਲੇ ਵੀ ਰਹਿ ਗਏ ਆ, ਉਹ ਵੀ ਅਪਲਾਈ ਕਰ ਸਕਦੇ ਹੈਗੇ ਐਪਲੀਕੇਸ਼ਨਾਂ। ਜੀ ਜੀ ਬਿਲਕੁਲ। SBA ਦੇ ਦੁਆਰਾ 15 ਜੂਨ ਨੂੰ ਮੁੜ ਦੁਬਾਰਾ ਇਹਨਾਂ ਨੇ ਚਾਲੂ ਕੀਤੀਆਂ। ਸੋ 2 ਦਿਨ ਪਹਿਲਾਂ ਹੀ ਜਿਹੜੀਆਂ ਇਹ ਚਾਲੂ ਹੋਈਆਂ ਨੇ। ਸੋ ਜਿਹੜੇ ਰਹਿ ਗਏ ਸੀ, ਕਿਉਂਕਿ ਕਈ ਵਾਰੀ ਸਾਨੂੰ ਬਾਅਦ ਦੇ ਵਿੱਚ ਆਫ ਦੀ ਈਅਰ ਕਾਲਸ ਆਉਂਦੀਆਂ ਵੀ ਅਸੀਂ ਮਿਸ ਕਰ ਗਏ ਕਿ ਉਹ ਅਜੇ ਚੱਲ ਰਹੀ ਆ ਜਾਂ ਨਹੀਂ ਚੱਲ ਰਹੀ। ਸੋ ਹੁਣ ਮੌਕਾ ਹੈਗਾ ਆ। ਸੋ ਜਿਹੜੇ ਮਿਸ ਕਰ ਗਏ ਆ ਸਮਾਲ ਬਿਜ਼ਨਸਿਸ ਵਾਲੇ, ਐਟਲੀਸਟ ਜਿਨ੍ਹਾਂ ਨੂੰ ਪਹਿਲੋਂ ਜਿੱਦਾਂ ਗ੍ਰਾਂਟਸ ਮਿਲੀਆਂ, ਉਹ ਜਿਹੜੇ ਗ੍ਰਾਂਟਸ ਜਿਹੜੇ ਉਹ ਲੈ ਸਕਦੇ ਨੇ। ਆਈ ਥਿੰਕ ਦੁਬਾਰਾ ਤਾਂ ਨਹੀਂ, ਜਿਨ੍ਹਾਂ ਨੂੰ ਆਲਰੇਡੀ ਇੱਕ ਵਾਰੀ ਮਿਲ ਗਿਆ ਉਹਨਾਂ ਨੂੰ ਮੁੜ ਕੇ ਤਾਂ ਨਹੀਂ। ਜਿਨ੍ਹਾਂ ਨੇ ਨਹੀਂ ਸੀ ਅਪਲਾਈ ਕਰਨੋਂ, ਜਿਹੜੇ ਉਹ ਰਹਿ ਗਏ ਸੀ, ਜਿਨ੍ਹਾਂ ਨੂੰ ਪਤਾ ਨਹੀਂ ਸੀ ਲੱਗਾ, ਉਹ ਹੁਣ ਮੁੜ ਦੁਬਾਰਾ ਜਿਹੜੀ SBA ਦੇ ਦੁਆਰਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਕੇ ਹੀ ਇਹ ਜਿਹੜੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਕੋਈ ਜ਼ਿਆਦਾ ਨਹੀਂ, ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਉਹ ਹੈਗੀ ਆ, ਅਤੇ ਫਿਰ ਉਹ ਹੁੰਦਾ। ਅਤੇ ਇਸੇ ਤੋਂ ਬਾਅਦ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੂੰ ਲੋਨਸ ਵੀ ਮਿਲੇ ਸੀਗੇ ਕਿ ਜਿਨ੍ਹਾਂ ਨੇ ਐਪਲੀਕੇਸ਼ਨਸ ਉਹ ਤੋਂ ਬਾਅਦ ਫਿਰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਲੋਨ ਮਿਲੇ ਸੀ। ਉਹ ਡਿਫਰੈਂਟ ਐਪਲੀਕੇਸ਼ਨ ਭਰੀ, ਫਿਰ ਹੋਰ ਕਈਆਂ ਨੂੰ ਲੋਨ, ਹਾਂ, ਇਹਦੇ ਬੇਸ ਦੇ ਉੱਤੇ ਵੀ ਲੋਨ ਮਿਲੇ ਸੀ। EIDL ਦੇ ਬੇਸ ਦੇ ਉੱਤੇ ਹੀ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਉਹ ਬਾਅਦ ਦੇ ਵਿੱਚ ਲੋਨ ਮਿਲੇ ਸੀ, ਜਿਹਦੀਆਂ ਵੈਰੀ ਗੁੱਡ ਟਰਮਸ ਸੀਗੀਆਂ। ਬਾਕੀ ਆਮ ਬਿਜ਼ਨਸ ਲੋਨਸ ਦੇ ਮੁਕਾਬਲੇ ਬਹੁਤ ਵਧੀਆ ਜਿਹੜੇ ਆ ਉਹ ਟਰਮ ਸੀਗੀਆਂ, ਜਿਸ 'ਚ 12 ਮਹੀਨੇ ਤੱਕ ਜਿਹੜਾ ਕਿਸੇ ਵੀ ਤਰੀਕੇ ਦੀ ਤੁਹਾਨੂੰ ਅਜੇ ਪਹਿਲੇ 12 ਮਹੀਨੇ ਤੱਕ ਕੋਈ ਪੇਮੈਂਟ ਜਿਹੜੀ ਉਹ ਦੇਣ ਦੀ ਉਦੋਂ ਜ਼ਰੂਰਤ ਨਹੀਂ ਸੀਗੀ, ਅਤੇ ਇੰਟਰਸਟ ਰੇਟ ਵੀ ਬਹੁਤ ਘੱਟ ਦੇ ਉੱਤੇ ਬਾਕੀ ਜਿਹੜੇ ਕਮਰਸ਼ੀਅਲ ਲੋਨਸ ਦੇ ਮੁਕਾਬਲੇ ਜਿਹੜਾ ਉਹ ਸੀਗਾ। ਸੋ ਜ਼ਰੂਰ ਜਿਹੜੇ ਸਮਾਲ ਬਿਜ਼ਨਸਿਸ ਇਸ ਟਾਈਮ ਕਹਿ ਲਓ ਵੀ ਜੂਝ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਸਹਾਇਤਾ ਜਿਹੜੀ ਉਹ ਹੋ ਸਕਦੀ ਆ। ਪਰ ਇਹ ਆ ਵੀ ਭਾਈ ਧਿਆਨ ਦੇ ਨਾਲ ਜਿਹੜੇ ਬਿਜ਼ਨਸਿਸ ਵੀ ਹੈਗੇ ਆ, ਆਉਣ ਵਾਲਾ ਸਮਾਂ ਪਤਾ ਨਹੀਂ ਇਕਨੋਮਿਕ ਤੌਰ ਦੇ ਉੱਤੇ ਕਿੱਦਾਂ ਦਾ ਜਿਹੜਾ ਉਹ ਰਹਿਣਾ ਆ। ਤੁਹਾਨੂੰ ਆਪਣੇ ਜਿਹੜੇ ਖਰਚਿਆਂ ਦੇ ਉੱਤੇ ਹੋਰ ਕਈ ਚੀਜ਼ਾਂ ਦੇ ਉੱਤੇ ਲਗਾਮਾਂ ਲਾਉਣੀਆਂ ਪੈਣੀਆਂ ਆ। ਸੋ ਧਿਆਨ ਜਿਹੜਾ ਉਹ ਜ਼ਰੂਰ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਹਰਜੋਤ ਸਿੰਘ ਜੀ, ਇਕਨੋਮਿਕ ਤੌਰ ਦੇ ਉੱਤੇ ਜੇ ਗੱਲ ਕਰਦੇ ਜਾਈਏ ਤਾਂ ਅੱਜ ਇੱਕ ਜਿਹੜੀ ਨਵੀਂ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਵੀ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਜਿਹੜੀ ਲੋ ਇਨਕਮ ਦੇ ਵਿੱਚ ਸੀ, ਜਿਨ੍ਹਾਂ ਨੂੰ ਸਟਿਮੂਲਸ ਪੈਕੇਜ
ਮਿਲੇ ਆ, ਸਟਿਮੂਲਸ ਚੈੱਕਸ ਮਿਲੇ ਆ, ਉਹਨਾਂ ਨੇ ਮੁੜ ਦੁਬਾਰਾ ਜਿਹੜਾ ਆ ਉਹ ਕ੍ਰੈਡਿਟ ਕਾਰਡਸ ਦੇ ਉੱਤੇ ਜਿਹੜਾ ਖਰਚਾ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਆ। ਪਰ ਕਹਿੰਦੇ ਵੀ ਇਸ ਟਾਈਮ ਜਿਹੜੇ ਲੋਕਾਂ ਦੇ ਕੋਲ ਪਹਿਲੋਂ ਹੀ ਕਾਫੀ ਜ਼ਿਆਦਾ ਡਾਲਰ ਸੀਗੇ, ਜਿਹੜੇ ਰਿਚ ਸੀਗੇ, ਉਹਨਾਂ ਨੇ ਖਰਚਾ ਕਰਨਾ ਜਿਹੜਾ ਆ ਉਹ ਉਹਨਾਂ ਜਿਹੜਾ ਉਹ ਨਹੀਂ ਮੁੜ ਦੁਬਾਰਾ ਵਧਾਇਆ। ਸੋ ਇੱਥੋਂ ਕਹਿੰਦੇ ਵੀ ਇਹ ਪਤਾ ਲੱਗਦਾ ਹੈ ਵੀ ਜਿਹੜੇ ਤਾਂ ਕਹਿ ਲਓ ਵੀ ਲੋ ਇਨਕਮ ਦੇ ਵਿੱਚ ਆਉਂਦੇ ਸੀ ਜਾਂ ਥੱਲੜੇ ਲੈਵਲ ਦੇ ਉੱਤੇ ਹੈਗੇ ਆ, ਜਿਨ੍ਹਾਂ ਦੀਆਂ ਇਨਕਮਸ ਹੈਗੀਆਂ ਆ, ਉਹ ਹੁਣ ਕਿਤੇ ਕਿਤੇ ਬਾਹਰ ਜਾ ਰਹੇ ਨੇ, ਕਈ ਚੀਜ਼ਾਂ ਜਿਹੜੀਆਂ ਉਹ ਕੁਛ ਖਰੀਦ ਵੀ ਰਹੇ ਨੇ। ਕਹਿੰਦੇ ਵੀ ਜਦੋਂ ਤੋਂ ਸਟਿਮੂਲਸ ਚੈਕਸ ਡਿਸਟਰੀਬਿਊਟ ਹੋਣੇ ਸ਼ੁਰੂ ਹੋਏ ਸੀਗੇ ਤੇ ਉੱਧਰ ਜਿਹੜੇ ਰਿਚ ਲੋਕ ਕਹਿੰਦੇ ਇਸ ਕਰਕੇ ਨਹੀਂ ਉਹਨਾਂ ਦਾ ਖਰਚਾ ਜਿਹੜਾ ਹੋ ਰਿਹਾ, ਕਹਿੰਦੇ ਉਹਨਾਂ ਨੂੰ ਕੋਈ ਉਹ ਟੈਨਸ਼ਨ ਤਾਂ ਨਹੀਂ ਆ ਵੀ ਰੈਂਟ ਦੀ ਜਾਂ ਉਹ ਹੋਰ ਚੀਜ਼ਾਂ ਦੀ, ਮੌਰਗੇਜ ਦੀ, ਇਹ ਉਹ ਤਾਂ ਟੈਨਸ਼ਨ ਉਹਨਾਂ ਨੂੰ ਨਹੀਂ ਹੈਗੀ। ਪਰ ਕਹਿੰਦੇ ਵੀ ਜਿਹੜਾ ਵਾਧੂ ਉਹਨਾਂ ਨੂੰ ਡਾਲਰ ਜਿਹੜੇ ਉਹ ਬਣਦੇ ਹੁੰਦੇ ਸੀ ਉਹ ਮਹਿੰਗੀਆਂ ਚੀਜ਼ਾਂ ਦੇ ਉੱਤੇ, ਮੂਵੀਆਂ ਦੇ ਉੱਤੇ, ਥੀਏਟਰਸ ਦੇ ਉੱਤੇ, ਮਹਿੰਗੇ ਰੈਸਟੋਰੈਂਟਸ ਦੇ ਉੱਤੇ, ਹੁਣ ਕਿਉਂਕਿ ਉਹ ਸਾਰਾ ਕੁਝ ਠੱਪ ਪਿਆ ਆ, ਇਸ ਲਈ ਉਹ ਵਾਲਾ ਖਰਚਾ ਜਿਹੜਾ ਆ ਉਹਨਾਂ ਦੇ ਦੁਆਰਾ ਨਹੀਂ ਕੀਤਾ ਜਾ ਰਿਹਾ ਹੈਗਾ। ਪਰ ਜਿੱਦਾਂ ਦੇ ਹਾਲਾਤ ਮੁੜ ਦੁਬਾਰਾ ਜਿਹੜੇ ਪਨਪ ਰਹੇ ਨੇ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਮੁੜ ਦੁਬਾਰਾ ਉੱਭਰ ਕੇ ਆ ਰਿਹਾ ਆ, ਕਈ ਜਿਹੜੇ ਸੂਬੇ ਜਾਂ ਕਈ ਕਾਉਂਟੀਆਂ ਦੇ ਵਿੱਚ, ਇਕੱਲੀ ਆਪਣੀ ਪੂਰੇ ਅਮਰੀਕਾ ਦੀ ਮੈਂ ਗੱਲ ਕਰਦਾ ਹਾਂ ਵੀ ਉਹਦੇ ਵਿੱਚ ਸ਼ੈਲਟਰ ਇਨ ਪਲੇਸ ਵਰਗੇ ਹਾਲਾਤ ਮੁੜ ਦੁਬਾਰਾ ਜਿਹੜੇ ਉਹ ਲੱਗ ਸਕਦੇ ਨੇ। ਸੋ ਇਸ ਲਈ ਸੁਚੇਤ ਰਹਿਣ ਦੀ, ਸਤਰਕ ਰਹਿਣ ਦੀ ਤੇ ਆਪਣੀ ਜਿਹੜੀ ਹੱਥਾਂ ਦੀ ਸਫਾਈ, ਇਹ ਉਹ ਆਲੇ ਦੁਆਲੇ ਨੂੰ ਸਾਫ਼ ਰੱਖਣ ਵਾਲੀਆਂ ਚੀਜ਼ਾਂ ਆ, ਉਸ ਦੇ ਉੱਤੇ ਮੁੜ ਦੁਬਾਰਾ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਆ। ਸੋ ਬਿਲਕੁਲ ਇਸੇ ਤਰ੍ਹਾਂ ਬੈਂਕਰਪਸੀਆਂ ਵੀ ਵੱਧ ਰਹੀਆਂ ਹੈਗੀਆਂ। ਕਹਿੰਦੇ ਜਿਸ ਤਰ੍ਹਾਂ ਗੋਲਡ ਜਿਮ ਨੇ ਬੈਂਕਰਪਸੀ ਫਾਈਲ ਕੀਤੀ ਸੀ, 24 ਆਵਰ ਫਿਟਨੈਸ ਵਾਲਿਆਂ ਨੇ ਵੀ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ, JC ਪੈਨੀ, ਜੇ ਕ੍ਰਿਊ, ਨੀਮਨ ਮਾਰਕਸ, ਇਹ ਸਾਰਿਆਂ ਨੇ ਜਿਹੜੀ ਚੈਪਟਰ 11 ਜਿਹੜੀ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਜਿਹੜੇ ਕੁਛ ਸਟੋਰ ਹੈਗੇ ਆ, ਨੌਸਡੋਮ ਅਤੇ ਮੇਸੀਜ਼, ਗੈਪ, ਇਹਨਾਂ ਦੇ ਜਿਹੜੇ ਸਟਾਕ ਆ ਇਹ ਅੱਪ ਗਏ ਹੈਗੇ ਆ, ਕਿਉਂਕਿ ਜਿਹੜੀਆਂ ਸੇਲਸ ਆ 18% ਦੇ ਕਰੀਬ ਕਹਿੰਦੇ ਪਈ ਮਈ ਮਹੀਨੇ ਦੇ ਵਿੱਚ ਅੱਪ ਗਈਆਂ। ਪਰ ਜਿਸ ਦਾ ਤੁਸੀਂ ਦੱਸਿਆ ਆ 25% ਅਮਰੀਕਾ ਦੇ ਲੋਕ ਜਿਹੜੇ ਆ ਜਿਨ੍ਹਾਂ ਦੇ ਕੋਲ ਮੈਕਸੀਮਮ ਵੈਲਥ ਹੈਗੀ ਆ, ਸੋ ਉਹ ਪੈਸੇ ਘੱਟ ਖਰਚ ਕਰ ਰਹੇ ਆ। ਜਿਨ੍ਹਾਂ ਨੂੰ $1200 ਦੇ ਜਾਂ ਜਿਹੜੇ ਲੋਅਰ ਇਨਕਮ ਵਾਲੇ ਆ, ਉਹਨਾਂ ਨੇ ਕਹਿੰਦੇ ਦੱਬ ਕੇ ਪੈਸੇ ਜਿਹੜੇ ਖਰਚੇ ਹੈਗੇ ਆ। ਸੋ ਇਸੇ ਤਰ੍ਹਾਂ ਨਿਊਯਾਰਕ ਸਿਟੀ ਦੇ ਵਿੱਚ ਕਹਿੰਦੇ ਜਿਹੜੇ ਬਿਜ਼ਨੈਸਿਸ ਆ ਉਹ ਹੁਣ ਨਵੇਂ ਤਰੀਕੇ ਨਾਲ ਬਿਜ਼ਨਸ ਕਰ ਰਹੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਸਟੋਰ ਆ ਉਹ ਬੋਰਡ ਅਪ ਹੋਏ ਆ, ਪਰ ਬਿਹਾਈਂਡ ਦਾ ਬੋਰਡ ਅਪ ਵਿੰਡੋਜ਼ ਕਹਿੰਦੇ ਵੀ ਜਿਹੜੇ ਬਿਜ਼ਨਸਿਸ ਆ ਉਹ ਪਿਛਲੇ ਹਫ਼ਤੇ ਤੋਂ ਚੱਲ ਰਹੇ ਹੈਗੇ। ਜੀ ਜੀ ਬਿਲਕੁਲ। ਕਰੋਨਾ ਵਾਇਰਸ ਨਾਲ ਸੰਬੰਧਿਤ ਹੋਰ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ, ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਜਿਹੜਾ ਕੱਲ੍ਹ ਇਹ ਆਖਿਆ ਸੀਗਾ ਵੀ ਨਹੀਂ ਕੋਈ ਬਹੁਤੀ ਚਿੰਤਾ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ, ਜਦ ਕਿ ਉੱਥੇ ਕਹਿੰਦੇ ਵੀ ਦੂਜੇ ਦਿਨ ਲਗਾਤਾਰ ਰਿਕਾਰਡ ਤੋੜ ਜਿਹੜੇ ਲੋਕ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਕਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ 'ਚ। 2518 ਹੋਰ ਲੋਕ ਜਿਹੜੇ ਆ ਉਹ ਕੱਲ੍ਹ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੋਏ ਨੇ। ਸੋ ਕਹਿੰਦੇ ਵੀ ਵਾਇਰਸ ਦੇ ਆંકੜੇ ਵਧਣ ਦੇ ਬਾਵਜੂਦ ਉੱਥੋਂ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਆਪਣੇ ਟੈਕਸਸ ਦੇ ਨਾਗਰਿਕਾਂ ਨੂੰ, ਲੋਕਾਂ ਨੂੰ ਭਰੋਸਾ ਦਿਵਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਕਹਿੰਦੇ ਵੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਹਸਪਤਾਲਾਂ ਦੀ ਕਪੈਸਿਟੀ ਆਪਣੀ ਵਾਧੂ ਹੈਗੀ ਆ। ਕੋਵਿਡ-19 ਦੇ ਨਾਲ ਜਿਹੜਾ ਉਹ ਉਸ ਨੂੰ ਟਰੀਟ ਕਰਨ ਦੇ ਲਈ, ਠੀਕ ਕਰਨ ਦੇ ਲਈ, ਇਨਸਟੈਡ ਵੀ ਲੋਕ ਕਰੋਨਾ ਵਾਇਰਸ ਤੋਂ ਪੀੜਤ ਨਾ ਹੋਣ, ਉਹ ਕਹਿੰਦੇ ਵੀ ਕੋਈ ਨਹੀਂ ਬਾਹਰ ਘੁੰਮੀ ਫਿਰੀ ਜਾਓ, ਇਟਸ ਓਕੇ, ਆਪਣੇ ਕੋਲ ਹਸਪਤਾਲ ਜਿਹੜੇ ਉਹ ਵਾਧੂ ਪਏ ਨੇ। ਜੀ ਅਗਲੀ ਖਬਰ ਜਿਹੜੀ ਆ ਜੌਨ ਬੋਲਟਨ ਨੂੰ ਲੈ ਕੇ ਆ। ਜੌਨ ਬੋਲਟਨ ਇੱਕ ਟਾਈਮ 'ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਵੀ ਸੀ। ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਇਹ ਉਹੀ ਜੌਨ ਬੋਲਟਨ ਆ ਜਿਹੜੇ ਇੱਕ ਟਾਈਮ ਤੇ ਵੈਨਜ਼ੂਏਲਾ ਦੇ ਵਿੱਚ ਲੜਾਈ ਲਾਉਣ ਲਈ ਉਹਨਾਂ ਦਾ ਜਿਹੜਾ ਮੈਮੋ ਸੀ ਉਹ ਦਿਸਿਆ ਸੀ। ਉਸ ਤੋਂ ਬਾਅਦ ਉਹਨਾਂ ਦੀ ਕਾਫੀ ਜਿਹੜੀ ਆ ਵੱਖ-ਵੱਖ ਫੋਰਨ ਪਾਲਿਸੀਜ਼ ਦੇ ਉੱਤੇ ਉਹਨਾਂ ਦੀ ਆਫਿਸ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਆ ਖਿੱਚਾਤੂਹੀ ਚੱਲਦੀ ਰਹੀ। ਉਸ ਤੋਂ ਬਾਅਦ ਫਿਰ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਸੀ। ਹੁਣ ਉਹ ਇੱਕ ਨਵੀਂ ਬੁੱਕ ਲੈ ਕੇ ਆ ਰਹੇ ਆ। ਸੋ ਉਸ ਬੁੱਕ ਨੂੰ ਜਿਹੜਾ ਆ ਰੋਕਣ ਦੀ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਉਹ ਜਿਹੜੀ ਬੁੱਕ ਆ ਕਹਿੰਦੇ ਵੀ ਉਹਦੇ ਵਿੱਚ ਉਹ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਡਿਕਲੇਅਰ ਜਾਂ ਸ਼ੋਅ ਕਰ ਸਕਦੇ ਆ ਜਿਹਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਖਤਰਾ ਹੋ ਸਕਦਾ ਹੈ। ਜੀ, ਉਹ ਕਹਿੰਦੇ ਵੀ ਉਹਨੇ ਕਈ ਚੀਜ਼ਾਂ ਦਾ ਪਰਦਾਫਾਸ਼ ਕਰਨ ਬਾਰੇ ਜਿਹੜਾ ਉਹ ਸੋਚ ਰਿਹਾ ਆ। ਉੱਧਰ ਰਾਸ਼ਟਰਪਤੀ ਟਰੰਪ ਦੀ ਉਹੀ ਇੱਕ ਜਿਹੜੀ ਨੀਸ ਹੈਗੀ ਆ, ਉਸ ਦੇ ਦੁਆਰਾ ਵੀ ਕਹਿੰਦੇ ਆ ਵੀ ਇੱਕ ਕਿਤਾਬ ਦੀ ਚਰਚਾ ਜਿਹੜੀ ਉਹ ਛਿੜੀ ਹੋਈ ਆ। ਟਰੰਪ ਹੁਣਾਂ ਦੇ ਦੁਆਰਾ ਤੇ ਆਖਿਆ ਜਾਂਦਾ ਵੀ ਉਹਨਾਂ ਦਾ ਪਰਿਵਾਰ ਬਿਲਕੁਲ ਇਕੱਠਾ ਹੈਗਾ ਆ, ਪਰ ਉਹਨਾਂ ਦੀ ਜਿਹੜੀ ਨੀਸ ਆ ਉਹ ਕੁਝ ਹੋਰ ਕਥਿਤ ਦਾਅਵੇ ਜਿਹੜੀ ਆ ਉਹ ਕਰ ਰਹੀ ਆ। ਅਤੇ ਹੁਣ ਉਹ ਕਿਤਾਬ ਦੇ ਵਿੱਚ
ਕਿੱਦਾਂ ਦੇ ਰਿਸ਼ਤੇ ਅੰਦਰੂਨੀ ਤੌਰ ਦੇ ਉੱਤੇ ਟਰੰਪ ਪਰਿਵਾਰ ਦੇ ਵਿੱਚ ਚੱਲ ਰਹੇ ਆ, ਉਸ ਦੇ ਉੱਤੇ ਉਹ ਨਜ਼ਰਸਾਨੀ ਜਿਹੜੀ ਉਹ ਕਰਨਾ ਚਾਹੁੰਦੀ ਆ। ਪਰ ਸ਼ਾਇਦ ਉਸ ਕਿਤਾਬ ਨੂੰ ਵੀ ਜਿਹੜਾ ਆ ਦੂਜੇ ਜਿਹੜੇ ਕ੍ਰਿਟਿਕ ਆ ਉਹ ਤਾਂ ਓਬਵੀਅਸਲੀ ਬੇਸਬਰੀ ਦੇ ਨਾਲ ਉਸ ਦਾ ਜਿਹੜਾ ਇੰਤਜ਼ਾਰ ਕਰ ਰਹੇ ਹੋਣਗੇ। ਪਰ ਦੇਖਦੇ ਹਾਂ ਵੀ ਕੀ ਕੁਛ ਇਹਨਾਂ ਚੀਜ਼ਾਂ ਦੇ ਵਿੱਚ ਨਿਕਲਦਾ। ਆਲਰੇਡੀ ਕਈ ਕਿਤਾਬਾਂ ਜਿਹੜੀਆਂ ਉਹ ਆਈਆਂ, ਕਈ ਕੁਛ ਲਿਖਿਆ ਗਿਆ, ਤੇ ਪਰ ਕੰਟਰੋਵਰਸੀਆਂ ਦੇ ਵਿੱਚੋਂ ਵੀ ਜਿਹੜੇ ਲੰਘਦੇ ਹੋਏ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਆ ਆਪਣੇ ਜਿਹੜੇ ਚੌਥੇ ਸਾਲ ਦੇ ਵਿੱਚ ਕਾਰਜਕਾਲ ਦੇ ਜਿਹੜੇ ਉਹ ਕਰ ਰਹੇ ਨੇ। ਪਰ ਅਖੀਰਲੇ ਜਿਹੜੇ ਹਰਜੋਤ ਸਿੰਘ ਜੀ ਇਹ ਜਿਹੜੇ ਕੁਛ ਮਹੀਨੇ ਰੀ-ਇਲੈਕਸ਼ਨ ਤੋਂ ਪਹਿਲਾਂ, ਜਿਹੜੀ ਨਵੰਬਰ ਦੀ ਇਲੈਕਸ਼ਨ ਤੋਂ ਪਹਿਲਾਂ ਕਾਫੀ ਔਖੇ ਜਿਹੜੇ ਉਹ ਲੱਗ ਰਹੇ ਨੇ। ਇਸ ਵਾਰ ਜ਼ਿਆਦਾ ਜਿਹੜੇ ਆ ਉਹ ਚੱਕਰੂਆਂ ਦੇ ਵਿੱਚ ਜਿਹੜੇ ਉਹ ਫਸਦੇ ਹੋਏ ਨਜ਼ਰ ਆ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਪੁਲਿਸ ਰਿਫਾਰਮਸ ਨੂੰ ਲੈ ਕੇ, ਅਤੇ ਅੱਜ ਜਿਹੜੇ ਸੈਨੇਟ ਰਿਪਬਲਿਕਨਸ ਹੈਗੇ ਆ ਉਹ ਇੱਕ ਨਵਾਂ ਬਿੱਲ ਜਿਹੜਾ ਪੁਲਿਸ ਰਿਫਾਰਮ ਨੂੰ ਲੈ ਕੇ ਪੇਸ਼ ਕਰਨ ਜਾ ਰਹੇ ਆ। ਇਹਦੇ ਵਿੱਚ ਜਿਹੜਾ ਇਸ ਨੂੰ ਲੀਡ ਕਰ ਰਿਹਾ ਇੱਕੋ ਹੀ ਇੱਕ ਕਾਲੇ ਮੂਲ ਦਾ ਜਿਹੜਾ ਸੈਨੇਟਰ ਹੈਗਾ ਆ, ਸੈਨੇਟਰ ਟਿਮ ਸਕਾਟ, ਸਾਊਥ ਕੈਰੋਲੀਨਾ ਤੋਂ ਹੈਗੇ ਆ। ਸੋ ਉਹ ਇਸ ਨੂੰ ਮਿਚ ਮਕੋਨਲ ਜਿਹੜੇ ਆ ਉਹਨਾਂ ਦੇ ਨਾਲ ਰਲ ਕੇ ਜਿਹੜਾ ਸੈਨੇਟ ਦੇ ਵਿੱਚ ਇਹ ਬਿੱਲ ਲਿਆਉਣ ਜਾ ਰਹੇ ਹੈਗੇ ਆ, ਜਿਹਦੇ ਵਿੱਚ ਕਈ ਜਿਹੜੀਆਂ ਚੇਂਜਸ ਆਉਣਗੀਆਂ। ਕਹਿੰਦੇ ਪਈ ਲਿੰਚਿੰਗ ਵਗੈਰਾ ਜਿਹੜੀ ਆ, ਇੱਦਾਂ ਦੀ ਲੈਂਗੁਏਜ ਜਿਹੜੀ ਉਹਦੇ 'ਚ ਯੂਜ਼ ਕੀਤੀ ਗਈ ਹੈਗੀ ਆ। ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਵੀ ਦੱਸਿਆ ਸੀ ਪਈ ਜਿਹੜਾ ਧੱਕਾ ਬਹੁਤ ਕਰਦੇ ਹੈਗੇ ਆ, ਗੋਡਾ ਜਿਹੜਾ ਰੱਖਦੇ ਆ ਧੌਣ 'ਤੇ, ਉਹ ਬੰਦ ਹੋਣਾ ਚਾਹੀਦਾ ਹੈਗਾ ਆ, ਚੋਕ ਹੋਲਡ ਜਿਹਾ। ਸੋ ਹੋਰ ਜਿਹੜੀ ਫੈਡਰਲ ਮਨੀ ਆ ਉਹ ਟ੍ਰੇਨਿੰਗ ਦੇ ਲਈ ਪੁਲਿਸ ਵਾਲਿਆਂ ਨੂੰ ਦਿੱਤੀ ਜਾਊਗੀ। ਨੈਸ਼ਨਲ ਡਾਟਾ ਜਿਹੜਾ ਆ ਉਹ ਕ੍ਰੀਏਟ ਕੀਤਾ ਜਾਊਗਾ, ਜਿਹੜੇ ਧੱਕਾ ਕਰਦੇ ਪੁਲਿਸ ਵਾਲੇ, ਮਿਸਕੰਡਕਟ ਵਾਲੇ ਜੀ, ਉਹਨਾਂ ਦੀ ਜਿਹੜੀ ਇੱਕ ਪੂਰੀ ਸੂਚੀ ਬਣਾਈ ਜਾਊਗੀ। ਅਤੇ ਇੱਕ ਕਹਿੰਦੇ ਕਮਿਸ਼ਨ ਬਣਾਇਆ ਜਾਊਗਾ ਜਿਹੜਾ ਕਿ ਕਾਲੇ ਮੂਲ ਦੇ ਲੋਕਾਂ ਅਤੇ ਜਿਹੜੇ ਯੰਗ ਬॉयਜ਼ ਆ ਉਹਨਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਜਿਹੜਾ ਫਿਗਰ ਆਊਟ ਕਰਨ ਦੇ ਲਈ। ਜੀ ਬਿਲਕੁਲ। ਇਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਉਹਨਾਂ ਜਿਹੜੇ ਪੁਲਿਸ ਜਿਹੜੀਆਂ ਹੈਗੀਆਂ ਡਿਪਾਰਟਮੈਂਟਸ ਆ ਉਹਨਾਂ ਦੀ ਫੰਡਿੰਗ ਨੂੰ ਜਿਹੜਾ ਉਹ ਰੋਕਿਆ ਜਾਵੇ, ਜਿਹੜੇ ਅਜੇ ਵੀ ਚੋਕ ਹੋਲ ਨੂੰ ਪਰਮਿਟ ਕਰਦੇ ਹੋਣਗੇ, ਯਾਨੀ ਕਿ ਉਹ ਓਕੇ ਹੋਊਗਾ। ਸੋ ਇਹ ਅਜਿਹੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ। ਹਰਜੋਤ ਸਿੰਘ ਜੀ, ਪਿਛਲੇ ਕੁਛ ਦਿਨਾਂ ਦੇ ਵਿੱਚ ਕਈ ਜਿਹੜੇ ਕਹਿੰਦੇ ਕਾਲੇ ਮੂਲ ਦੇ ਨੌਜਵਾਨਾਂ ਦੀ ਜਿਹੜੀ ਫਾਂਸੀ ਦੇ ਨਾਲ ਜਿਹੜੇ ਲਟਕੇ ਹੋਏ ਜਿਹੜੇ ਉਹ ਪਾਏ ਗਏ ਆ। ਕਿਹਾ ਜਾ ਰਿਹਾ ਕਥਿਤ ਤੌਰ ਦੇ ਉੱਤੇ ਵੀ ਇਹ ਸੁਸਾਈਡ ਜਿਹੜਾ ਉਹਨਾਂ ਦੇ ਦੁਆਰਾ ਕੀਤਾ ਗਿਆ ਆ, ਪਰ ਬਹੁਤ ਸਾਰੇ ਲੋਕ ਇਸ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਜਿਹੜੇ ਉਹ ਦੇਖ ਰਹੇ ਆ। ਰੀਸੈਂਟਲੀ ਇੱਕ KKK ਦੀ ਰੈਲੀ ਜਿਹੜੀ ਆ ਉਹ ਹੋਈ ਆ, ਜਿਸ ਦੇ ਉੱਤੇ ਪੁਲਿਸ ਨੇ ਕੁਛ ਨਹੀਂ ਕੀਤਾ, ਇਨਫੈਕਟ ਉਹਨਾਂ ਦੀ ਸੁਰੱਖਿਆ ਜਿਹੜੀ ਉਹਨਾਂ ਨੂੰ ਪ੍ਰਦਾਨ ਕੀਤੀ। ਹੁਣ ਤੁਸੀਂ ਦੇਖੋ ਵੀ ਜੇ ਕੋਈ ਹੋਰ ਪ੍ਰੋਟੈਸਟ ਕਰਦਾ ਤਾਂ ਇੱਦਾਂ ਹੈ, ਅਤੇ ਜਦੋਂ ਜੇ ਵਾਈਟ ਸੁਪਰਮੇਸੀ ਵਾਲੇ ਜਿਹੜੇ ਕਹਿੰਦੇ ਵੀ ਦੂਜੀ ਰੇਸ ਹੈ ਹੀ ਮਾੜੀ ਆ, ਜਦੋਂ ਅਜਿਹੀ ਗੱਲਾਂ ਉਹ ਕਰ ਰਹੇ ਆ, ਉਹਨਾਂ ਨੂੰ ਉਹ ਸੁਰੱਖਿਆ ਜਿਹੜੀ ਪੁਲਿਸ ਵਾਲੇ ਜਿਹੜੇ ਪ੍ਰਦਾਨ ਕਰ ਰਹੇ ਆ, ਅਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੁਛ ਨਹੀਂ ਆਖਿਆ। ਅਤੇ ਬਹੁਤ ਸਾਰੇ ਲੋਕ ਜਿਹੜੇ ਆ ਇਹ ਬੀਤੇ ਦਿਨਾਂ ਦੇ ਵਿੱਚ ਨੌਜਵਾਨਾਂ ਦੀ ਜਿਨ੍ਹਾਂ ਨੂੰ ਲਟਕੇ ਹੋਏ ਪਾਏ ਗਏ ਆ ਵੱਖ-ਵੱਖ ਥਾਵਾਂ ਦੇ ਉੱਤੇ, ਉਹਨਾਂ ਨੂੰ ਉਹ KKK ਦੇ ਨਾਲ ਲਿੰਚਿੰਗ ਦੇ ਨਾਲ ਜੋੜ ਕੇ ਜਿਹੜੇ ਉਹ ਦੇਖ ਰਹੇ ਨੇ। ਕਿਸੇ ਦੇ ਕੋਲ ਅਜੇ ਕੋਈ ਪੁਖਤਾ ਸਬੂਤ ਤਾਂ ਨਹੀਂ ਹੈਗੇ, ਪਰ ਉਹਨਾਂ ਦੇ ਕਥਿਤ ਦਾਅਵੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਅਤੇ ਇਹ ਹੁਣ ਇੱਕ ਹੋਰ ਨਵੀਂ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ ਵੀ ਕਿਤੇ ਵਾਕਿਆ ਹੀ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਲਿੰਚਿੰਗ ਇੱਦਾਂ ਜਿਹੜੀ ਉਹ ਕਰ ਦਿੱਤੀ ਜਾਂਦੀ ਸੀਗੀ, ਵੀ ਕਿਤੇ ਉਹ ਦੁਬਾਰਾ ਕੰਮ ਤਾਂ ਨਹੀਂ ਇਹ KKK ਵਰਗੇ ਦੇ ਵੱਲੋਂ ਸ਼ੁਰੂ ਹੋਇਆ। ਉੱਧਰੋਂ ਕਈ ਜਿਹੜੇ ਹਲਕਿਆਂ ਤੋਂ ਇਹ ਵੀ ਮੰਗ ਉੱਠ ਰਹੀ ਆ ਵੀ ਜਿੱਦਾਂ ਐਂਟੀਫਾ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨ ਕੀਤਾ ਹੈਗਾ ਰਾਸ਼ਟਰਪਤੀ ਟਰੰਪ ਹੁਣਾਂ ਨੇ ਆਖਿਆ ਆ, ਉਸੇ ਤਰੀਕੇ ਨਾਲ ਕਹਿੰਦੇ ਵੀ ਜਿਹੜੀ KKK ਆ ਉਸ ਨੂੰ ਵੀ ਇੱਕ ਅੱਤਵਾਦੀ ਜਥੇਬੰਦੀ ਆ ਉਹ ਐਲਾਨਿਆ ਜਾਵੇ। ਜੀ, ਅਗਲੀ ਖਬਰ ਜਿਹੜੀ ਸਿਆਟਲ ਤੋਂ ਆ ਰਹੀ ਹੈ। ਸਿਆਟਲ ਦੇ ਵਿੱਚ ਕਹਿੰਦੇ ਵੀ ਇੱਕ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ 9 ਬਲਾਕ ਦੇ ਕਰੀਬ ਏਰੀਆ ਜਿਹੜਾ ਆ ਆਪਣੇ ਅੰਡਰ ਜਿਹੜਾ ਇੱਕ ਤਰ੍ਹਾਂ ਨਾਲ ਕੰਟਰੋਲ 'ਚ ਕੀਤਾ ਆ। ਜਿਹੜਾ ਪੁਲਿਸ ਫਰੀ ਹੈਗਾ, ਜਿਹਨੂੰ ਕੌਫ ਫਰੀ CHAZ ਕਰਕੇ ਜਿਹੜਾ ਉਹਨੂੰ ਜਾਣਿਆ ਜਾਂਦਾ ਹੈ। ਸੋ ਉੱਥੋਂ ਖਬਰ ਆ ਰਹੀ, ਕਹਿੰਦੇ ਵੀ ਇੱਕ ਸ਼ਾਪ ਓਨਰ ਜਿਹੜਾ ਆ ਉਸ ਨੂੰ ਜਿਹੜਾ ਲੁੱਟਿਆ ਗਿਆ, ਅਤੇ ਉਹਦੀ ਬਾਅਦ ਦੇ ਵਿੱਚ ਜਿਹੜੀ ਆ ਕਾਰ ਨੂੰ ਅੱਗ ਵੀ ਲਾ ਦਿੱਤੀ ਗਈ, ਅਤੇ ਉਸਨੇ ਪੁਲਿਸ ਨੂੰ ਕਾਲ ਕੀਤਾ ਅਤੇ ਪੁਲਿਸ ਉੱਥੇ ਜਿਹੜੀ ਆ ਉਹ ਪਹੁੰਚੀ ਨਹੀਂ। ਕਹਿੰਦੇ ਵੀ ਪੁਲਿਸ ਵਾਲਿਆਂ ਨੇ ਨਾਂਹ ਕਰਤੀ ਵੀ ਅਸੀਂ ਤੁਹਾਡੇ ਏਰੀਏ 'ਚ ਨਹੀਂ ਆ ਸਕਦੇ। ਕਹਿੰਦਾ ਵੀ ਮੈਂ 911 'ਤੇ ਕਾਲ ਕੀਤੀ, ਪਰ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਸ ਏਰੀਏ ਦੇ ਵਿੱਚ ਨਹੀਂ ਆ ਸਕਦੇ। ਸੋ ਉਹਨੇ ਉਸ ਤੋਂ ਬਾਅਦ ਕਹਿੰਦੇ ਵੀ ਇਸ ਓਨਰ ਨੇ ਗਨ ਵੀ ਆਪਣੀ ਕੱਢੀ, ਅਤੇ ਕਾਫੀ ਜਿਹੜੀ ਕਸ਼ਮਕਸ਼ ਜਿਹੜੀ ਪ੍ਰੋਟੈਸਟਰਸ ਆ ਅਤੇ ਇਸ ਜਿਹੜਾ ਓਨਰ ਆ ਉਹਦੇ ਵਿੱਚ ਹੋਈ। ਅਤੇ ਪਰ ਹੁਣ ਇਸ ਇਸ਼ੂ ਨੂੰ ਲੈ ਕੇ ਇਹ ਜਿਹੜਾ ਆ
ਮੀਡੀਆ 'ਚ ਬਹੁਤ ਹੋਇਆ ਵੀ ਦੇਖੋ ਵੀ ਫਿਰ ਜਿਹੜੇ ਬਿਜ਼ਨੈਸਿਸ ਆ ਉਹ ਕਿਸ ਤਰ੍ਹਾਂ ਬਚਣਗੇ ਜੇ ਜਿਹੜੇ ਕੁਝ ਖਰੂਦੀ ਲੋਕ ਆ ਜਿਹੜੇ ਖਰੂਦ ਕਰਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਜਿਹੜੇ ਕੁਝ ਟਲਸਾ ਦੇ ਜਿਹੜੇ ਬਿਜ਼ਨੈਸਿਸ ਤੇ ਕੁਝ ਰੈਜ਼ੀਡੈਂਟਸ ਆ ਉਹਨਾਂ ਦੇ ਦੁਆਰਾ ਜਿਹੜੀ ਰਾਸ਼ਟਰਪਤੀ ਟਰੰਪ ਦੀ ਰੈਲੀ ਆ ਉਸ ਨੂੰ ਰੋਕਣ ਦੀ ਮੰਗ ਜਿਹੜੀ ਕੀਤੀ ਗਈ ਸੀ ਅਦਾਲਤ ਦੇ ਵਿੱਚ, ਜਿਹੜਾ ਲਾਸੂਟ ਫਾਈਲ ਕੀਤਾ ਗਿਆ ਸੀ। ਅੱਜ ਉਸ ਦੇ ਉੱਤੇ ਜਿਹੜੇ ਟਲਸਾ ਦੇ ਜਿਹੜੇ ਜੱਜ ਆ ਉਹਨਾਂ ਦੀਆਂ ਜਿਹੜੀਆਂ ਇਹ ਮੰਗਾਂ ਆ ਉਸ ਡਿਮਾਂਡ ਨੂੰ ਜਿਹੜਾ ਆ ਉਹ ਉਹਨਾਂ ਨੇ ਖਾਰਜ ਕਰ ਦਿੱਤਾ ਆ। ਉਹਨਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਸੀਗਾ, ਇਹ ਡਰ ਜਤਾਇਆ ਸੀਗਾ ਵੀ ਜਿਹੜੀ ਰਾਸ਼ਟਰਪਤੀ ਟਰੰਪ ਦੀ ਰੈਲੀ ਹੋਣੀ ਆ ਉਸ ਦੇ ਕਰਕੇ ਕਰੋਨਾ ਵਾਇਰਸ ਬਹੁਤ ਜ਼ਿਆਦਾ ਉੱਥੇ ਫੈਲ ਸਕਦਾ, ਸੁਪਰ ਸਪਰੈਡਰ ਈਵੈਂਟ ਜਿਹੜੀ ਆ ਉਹ ਹੋ ਸਕਦੀ ਆ। ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਮਾਫੀ ਚਾਹੁੰਦਾ ਜਿਹੜੇ ਜੱਜ ਹੈਗੇ ਨੇ ਟਲਸਾ ਦੇ ਉਸ ਅਦਾਲਤ ਦੇ, ਉਹਨਾਂ ਨੇ ਇਸ ਨੂੰ ਜਿਹੜਾ ਉਹ ਰਿਜੈਕਟ ਕਰ ਦਿੱਤਾ। 19,000 ਲੋਕਾਂ ਦੀ ਕਪੈਸਿਟੀ ਵਾਲਾ BOK ਸੈਂਟਰ ਦੇ ਵਿੱਚ ਜਿਹੜੀ ਰਾਸ਼ਟਰਪਤੀ ਟਰੰਪ ਦੀ ਇਹ ਰੈਲੀ ਟਲਸਾ ਦੇ ਵਿੱਚ ਹੋਣ ਜਾ ਰਹੀ ਆ 20 ਜੂਨ ਨੂੰ। ਪਹਿਲਾਂ ਇਹ ਜੂਨ 18 ਵਾਲੇ ਦਿਨ 19 ਜੂਨ ਨੂੰ ਸੀਗੀ, ਪਰ ਬਾਅਦ ਦੇ ਵਿੱਚ ਜਿਹੜਾ ਆ ਉਸ ਦੇ ਵਿਰੋਧ ਤੋਂ ਬਾਅਦ 'ਚ ਉਹਨਾਂ ਨੇ ਇੱਕ ਦਿਨ ਜਿਹੜੀ ਆ ਆਪਣੀ ਰੈਲੀ ਆ ਉਹ ਡਿਲੇ ਕਰ ਦਿੱਤੀ ਸੀਗੀ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਵਿੱਚ ਬੀਜਿੰਗ ਜਿਹੜਾ ਟਾਊਨ ਆ ਉੱਥੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਆ। ਉਹਨੂੰ ਦੇਖਦੇ ਹੋਏ ਚਾਈਨਾ ਵਾਲਿਆਂ ਨੇ 1200 ਦੇ ਕਰੀਬ ਜਿਹੜੀਆਂ ਆਪਣੀਆਂ ਫਲਾਈਟਸ ਆ ਜਿਹੜੀਆਂ ਅੰਦਰ ਆਉਣੀਆਂ ਸੀਆਂ ਬੀਜਿੰਗ ਦੇ ਵਿੱਚ ਜਾਂ ਬਾਹਰ ਜਾਣੀਆਂ ਸੀਆਂ ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈਗਾ। ਅਤੇ ਪੂਰੀ ਜਿਹੜੀ ਉਹ ਆ ਕਲੀਨ ਅਪ ਕਰ ਰਹੇ ਹੈਗੇ ਸ਼ਹਿਰ ਦੀ, ਪੂਰੀ ਜਿਹੜੀ ਆ ਦਵਾਈਆਂ ਯੂਜ਼ ਕਰ ਰਹੇ ਹੈਗੇ ਆ ਵੀ ਕਿਸੇ ਤਰ੍ਹਾਂ ਦਾ ਵੀ ਸੈਨੀਟਾਈਜ਼ਰਸ ਯੂਜ਼ ਕਰ ਰਹੇ ਹੈਗੇ ਆ। ਇੱਕ ਤਰ੍ਹਾਂ ਨਾਲ ਪੂਰੇ ਦਾ ਪੂਰਾ ਕਹਿੰਦੇ ਲੋਕਡਾਊਨ ਕਰ ਦਿੱਤਾ ਹੈਗਾ। 11 ਮਾਰਕੀਟਸ ਉਹਨੇ ਕਲੋਜ਼ ਕਰ ਦਿੱਤੀਆਂ। ਸਾਰੇ ਸਕੂਲ ਚਾਈਨਾ ਦੇ ਵਿੱਚ ਇਸ ਟਾਊਨ ਦੇ ਵਿੱਚ ਜਿਹੜੇ ਕਲੋਜ਼ ਕਰ ਦਿੱਤੇ ਗਏ ਹੈਗੇ ਆ। ਜੀ ਉੱਧਰ ਹਰਜੋਤ ਸਿੰਘ ਜੀ ਹੁਣੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇੱਕ ਜਿਹੜੀ ਛੋਟੀ ਜਿਹੜੀ ਫਾਰਮ PPP ਲੋਨਸ ਨੂੰ ਲੈ ਕੇ ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੀਤਾ ਆ ਈਜ਼ੀ ਫਾਰਮ, ਜਿਹੜਾ ਕਹਿੰਦੇ 3 ਪੇਜਾਂ ਦਾ ਉਹਨਾਂ ਨੇ ਹੁਣੇ ਕੀਤਾ ਹੈ। ਸੋ SBA ਦੇ ਨਾਲ ਕਹਿੰਦੇ ਵੀ ਸਲਾਹ ਕਰਕੇ ਟ੍ਰੈਜਰੀ ਡਿਪਾਰਟਮੈਂਟ ਨੇ ਇੱਕ 3 ਪੇਜਾਂ ਦਾ ਇੱਕ ਈਜ਼ੀ ਫਾਰਮ ਜਿਹੜਾ ਉਹ ਕਰ ਦਿੱਤਾ ਹੈਗਾ। ਸੋ ਆਪਾਂ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਦੋਂ PPP ਲੋਨਸ ਦੀ ਸ਼ੁਰੂਆਤ ਹੋਈ ਸੀ ਉਦੋਂ 8 ਹਫ਼ਤੇ ਦੀ ਜਿਹੜੀ ਉਹਨਾਂ ਦੇ ਕੋਲ ਸਮਾਂ ਸੀਗਾ ਜਿਹੜੇ ਜਿੰਨੇ ਵੀ ਲੋਨ ਤੁਹਾਨੂੰ ਮਿਲਿਆ ਉਸ ਨੂੰ ਵਰਤਣ ਦੇ ਲਈ, ਅਤੇ 75% ਜਿਹੜੀ ਪੇਰੋਲ ਦੇ ਉੱਤੇ ਵਰਤਣਾ ਸੀ। ਪਰ ਬਾਅਦ ਦੇ ਵਿੱਚ ਇਸ ਦੇ ਵਿੱਚ ਸੁਧਾਰ ਕਰਦੇ ਹੋਏ ਤਬਦੀਲੀਆਂ ਕਰਦੇ ਹੋਏ ਇਹ ਜਿਹੜਾ 75% ਤੋਂ ਘਟਾ ਕੇ 60% ਪੇਰੋਲ ਦੇ ਉੱਤੇ ਵਰਤਣਾ ਕਰ ਦਿੱਤਾ, ਅਤੇ ਜਿਹੜਾ ਵਰਤਣ ਦੇ ਲਈ ਸਮਾਂ ਆ ਉਹ ਦਸੰਬਰ ਦੇ ਅਖੀਰ ਤੱਕ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਹੁਣ SBA ਦੇ ਦੁਆਰਾ ਕਹਿੰਦੇ ਵੀ ਨਵਾਂ ਜਿਹੜਾ ਫਾਰਮ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਿਹੜਾ ਅਪਲੋਡ ਆ ਉਹ ਕਰ ਦਿੱਤਾ ਗਿਆ ਆ। ਇਹ 3 ਪੇਜਾਂ ਦਾ ਹੁਣ ਜਿਹੜਾ PPP ਲੋਨ ਦਾ ਫਾਰਮ ਜਿਹੜਾ ਉੱਥੋਂ ਤੁਸੀਂ ਭਰ ਸਕਦੇ ਆ। ਜਿਨ੍ਹਾਂ ਨੇ ਅਜੇ ਤੱਕ ਅਪਲਾਈ ਜਿਹੜਾ ਉਹ ਨਹੀਂ ਸੀ ਕੀਤਾ ਹੋਇਆ ਉਹ ਬੈਂਕਾਂ ਦੇ ਜ਼ਰੀਏ ਵੀ ਜਿਹੜਾ PPP ਲੋਨ ਕਰ ਸਕਦੇ ਆ। ਅਤੇ ਬਾਕੀ ਜਿਹੜਾ ਸ਼ੁਰੂਆਤ ਦੇ ਵਿੱਚ EILD ਜਿਹੜਾ ਸੀਗਾ EIDL ਜਿਹੜਾ ਸੀਗਾ ਵੀ ਉਸ ਨੂੰ ਜਿਹੜਾ ਆ ਆਲਰੇਡੀ SBA ਨੇ 15 ਜੂਨ ਤੋਂ ਮੁੜ ਦੁਬਾਰਾ ਉਹ ਗ੍ਰਾਂਟਾਂ ਦੇਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਆ, ਜਿਹਦੇ ਵਿੱਚ ਮੈਕਸੀਮਮ $10,000 ਤੱਕ ਦੀ ਕਿਸੇ ਸਮਾਲ ਬਿਜ਼ਨਸ ਨੂੰ ਗ੍ਰਾਂਟ ਜਿਹੜੀ ਉਹ ਮਿਲ ਸਕਦੀ ਆ। ਜਿਨ੍ਹਾਂ ਨੇ ਅਜੇ ਤੱਕ ਜਾਂ ਜਿਨ੍ਹਾਂ ਦਾ ਪਹਿਲਾਂ ਰਿਜੈਕਟ ਹੋ ਗਈ ਸੀਗੀ ਅਤੇ ਉਹ ਦੁਬਾਰਾ ਅਪਲਾਈ ਕਰ ਸਕਦੇ ਆ, ਅਤੇ ਜਾਂ ਜਿਨ੍ਹਾਂ ਨੇ ਅਜੇ ਤੱਕ ਅਪਲਾਈ ਨਹੀਂ ਸੀ ਕੀਤਾ ਉਹ ਸਾਰੇ ਬਿਜ਼ਨਸ ਹੁਣ ਮੁੜ ਦੁਬਾਰਾ ਅਪਲਾਈ ਕਰ ਸਕਦੇ ਨੇ। ਜੀ ਅਗਲੀ ਖਬਰ ਜਿਹੜੀ ਆ ਟਾਰਗੇਟ ਸਟੋਰਾਂ ਦੇ ਨਾਲ ਰਿਲੇਟਡ ਹੈਗੀ ਆ। ਟਾਰਗੇਟ ਨੇ ਅੱਜ ਅਨਾਊਂਸ ਕੀਤਾ ਵੀ ਜਿਹੜੇ ਉਹਨਾਂ ਦੇ ਆਵਰਲੀ ਵੇਜਸ ਦੇ ਉੱਤੇ ਜਿਹੜੇ ਕਾਮੇ ਹੈਗੇ ਇੰਪਲਾਈਜ਼ ਆ ਉਹਨਾਂ ਦੀ ਤਨਖਾਹ ਜੁਲਾਈ 5 ਤੋਂ $15 ਮਿਨੀਮਮ ਕਰ ਦਿੱਤੀ ਜਾਊਗੀ ਪੂਰੇ ਟਾਰਗੇਟ ਸਟੋਰ ਪੂਰੇ ਅਮਰੀਕਾ ਦੇ ਵਿੱਚ। ਅਤੇ $200 ਕਹਿੰਦੇ ਵੀ ਜਿਹੜਾ ਬੋਨਸ ਕਰੋਨਾ ਵਾਇਰਸ ਪੈਂਡੈਮਿਕ ਦਾ ਉਹ ਦਿੱਤਾ ਜਾਊਗਾ ਐਂਡ ਆਫ ਜਿਹੜਾ 2020 ਦੇ ਵਿੱਚ। ਸੋ ਇਹ ਕਹਿੰਦੇ ਆਲਮੋਸਟ $2 ਦੇ ਕਰੀਬ ਰੇਜ਼ ਹੈਗੀ। ਕਈ ਏਰੀਆ ਦੇ ਵਿੱਚ ਇਹ ਜ਼ਿਆਦਾ ਆ, ਕਹਿੰਦੇ ਵੀ 3.5 ਲੱਖ ਦੇ ਕਰੀਬ ਟਾਰਗੇਟ ਦੇ ਇੰਪਲਾਈਜ਼ ਹੈਗੇ ਆ। 1900 ਦੇ ਕਰੀਬ ਜਿਹੜੇ ਸਟੋਰ ਹੈਗੇ ਆ ਪੂਰੇ USA ਦੇ ਵਿੱਚ। ਜੀ ਉੱਧਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਹੁਣ ਲਗਾਤਾਰ ਜਿਹੜੇ ਨਵੇਂ ਸਰਵੇ ਜਾਂ ਪੋਲਸ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਉਸ ਨੂੰ ਲੈ ਕੇ ਜਿਹੜੀਆਂ ਉਹ ਆ ਰਹੀਆਂ ਆ। ਇੱਕ ਰਿਊਟਰਸ ਆਈਪੋਸੋਸ ਦੀ ਜਿਹੜੀ ਨਵੀਂ ਪੋਲ ਆ ਉਸ ਦੇ ਵਿੱਚ ਦੇਖਿਆ ਜਾ ਰਿਹਾ ਆ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ, ਮੌਜੂਦਾ ਰਾਸ਼ਟਰਪਤੀ ਟਰੰਪ, ਉਹਨਾਂ ਦੇ ਨਾਲੋਂ 13 ਪੁਆਇੰਟ ਜਿਹੜੇ ਉਹ ਅੱਗੇ ਚੱਲ ਰਹੇ ਆ। ਇੱਕ ਕਹਿੰਦੇ ਜਿਹੜਾ ਸਰਵੇ ਇਹਨਾਂ ਨੇ ਕੀਤਾ ਉਹਦੇ ਵਿੱਚ 48% ਲੋਕਾਂ ਨੇ ਕਿਹਾ ਵੀ ਉਹ
ਜਿਹੜੇ ਜੋ ਬਾਈਡਨ ਜਿਹੜੇ ਕਿ ਜੋ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਹੋ ਸਕਦੇ ਆ ਉਹਨਾਂ ਨੂੰ ਵੋਟ ਪਾਉਣਗੇ, ਤੇ 35% ਲੋਕਾਂ ਨੇ ਕਿਹਾ ਵੀ ਉਹ ਡੋਨਲਡ ਟਰੰਪ ਨੂੰ ਜਿਹੜੀ ਉਹ ਵੋਟ ਪਾਉਣਗੇ। 55% ਲੋਕਾਂ ਨੇ ਇਸ ਸਰਵੇ ਦੇ ਵਿੱਚ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਸ ਪੈਂਡੈਮਿਕ ਨੂੰ ਹੈਂਡਲ ਕੀਤਾ ਗਿਆ ਆ ਉਹ ਉਸ ਨੂੰ ਨਾਮਨਜ਼ੂਰ ਕਰਦੇ ਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਸਾਰੇ ਨੂੰ ਨਜਿੱਠਿਆ ਹੈਗਾ, ਜਿਸ ਦੇ ਕਰਕੇ 1,15,000 ਤੋਂ ਵੱਧ ਅਮਰੀਕੀ ਜਿਹੜੇ ਉਹ ਮਾਰੇ ਗਏ ਨੇ, ਤੇ 40% ਲੋਕਾਂ ਨੇ ਇਸ ਕ੍ਰਾਈਸਿਸ ਦੇ ਰਿਸਪੌਂਸ ਦੀ ਸ਼ਲਾਘਾ ਵੀ ਜਿਹੜੀ ਉਹ ਕੀਤੀ ਆ ਵੀ ਇਹ ਠੀਕ ਹੋਇਆ ਆ। ਸੋ ਇਸ ਤਰੀਕੇ ਦੇ ਨਾਲ ਹੀ ਕਹਿੰਦੇ ਇਸੇ ਸਰਵੇ ਦੇ ਵਿੱਚ 2/3 ਜਿਹੜੇ ਲੋਕ ਆ ਉਹਨਾਂ ਨੇ ਜਿਹੜੇ ਪ੍ਰੋਟੈਸਟ ਪਿਛਲੇ 3 ਵੀਕ ਤੋਂ ਜਿਹੜੇ ਲਗਾਤਾਰ ਚੱਲ ਰਹੇ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਆ ਆਪਣਾ ਕਹਿ ਲਓ ਵੀ ਰੱਖਿਆ ਵੀ ਹਾਂ ਅਸੀਂ ਇਸ ਚੀਜ਼ ਦੇ ਜਿਹੜੇ ਉਹ ਹੱਕ ਦੇ ਵਿੱਚ ਹੈਗੇ ਆ, ਜਿਸ ਦੇ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ ਤੇ ਹੋਰ ਵੀ ਕਾਫੀ ਜਿਹੜੇ ਲੋਕ ਆ ਇਹਨਾਂ ਪ੍ਰੋਟੈਸਟ ਦੇ ਖਿਲਾਫ ਜਿਹੜੇ ਉਹ ਬੋਲਦੇ ਰਹੇ ਆ। ਜੀ, ਅਗਲੀ ਖਬਰ ਜਿਹੜੀ ਓਰੇਗਨ ਤੋਂ ਆ ਰਹੀ, ਕਹਿੰਦੇ ਓਰੇਗਨ ਦੇ ਵਿੱਚ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਆ 218 ਕਰੋਨਾ ਵਾਇਰਸ ਦੇ ਕੇਸ ਨਵੇਂ ਆਏ ਆ, ਤੇ ਸਾਰੇ ਹੀ ਇੱਕ ਚਰਚ ਦੇ ਨਾਲ ਰਿਲੇਟਡ ਹੈਗੇ ਆ। ਈਸਟਰਨ ਓਰੇਗਨ ਯੂਨੀਅਨ ਕਾਉਂਟੀਜ਼ ਦੇ ਜਿਹੜੇ ਇੱਕ ਚਰਚ ਹੈਗਾ ਆ, ਸਾਰੇ ਕਹਿੰਦੇ ਕਿ ਉੱਥੋਂ ਕੇਸ ਜਿਹੜੇ ਹੋਏ ਹੈਗੇ ਆ। ਸੋ ਇੱਕ ਵਾਰੀ ਫੇਰ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਰਾਜਕਰਮੀਤ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਜੇ ਗੁਰੂ ਘਰਾਂ 'ਚ ਵੀ ਜਾਂਦੇ ਆ ਬੜੇ ਧਿਆਨ ਦੇ ਨਾਲ ਜਾਓ, ਵੱਖ-ਵੱਖ ਸਮੇਂ 'ਤੇ ਜਾਓ, ਇਕੱਠ ਨਾ ਕਰੋ। ਗੁਰੂ ਘਰਾਂ ਨੂੰ ਵੀ ਬੇਨਤੀ ਆ ਵੀ ਲੰਗਰ ਜਿਹੜਾ ਆ ਉਹ ਕੋਈ ਬਾਹਲਾ ਫੈਂਸੀ ਲੰਗਰ ਨਾ ਬਣਾਓ, ਉਨਾ ਕੁ ਹੀ ਹੋਵੇ ਵੀ ਜਲਦੀ ਜਿਹੜੇ ਜਾਂ ਤਾਂ ਟੇਕ ਆਊਟ ਹੀ ਹੋਵੇ ਜਾਂ ਉੱਥੇ ਬੜੀ ਥੋੜ੍ਹੀ ਮਾਤਰਾ 'ਚ ਹੋਵੇ, ਖਾ ਕੇ ਲੋਕ ਜਿਹੜੇ ਆ ਸੰਗਤ ਚਲੇ ਜਾਵੇ। ਜੇ ਕੋਈ ਗੁਰੂ ਘਰ 'ਚ ਬਿਮਾਰ ਬੰਦਾ ਆ ਪਲੀਜ਼ ਉਹ ਫਿਰ ਗੁਰੂ ਘਰ ਦੇ ਵਿੱਚ ਨਾ ਜਾਵੇ ਤਾਂ ਕਿ ਕਿਸੇ ਹੋਰ ਨੂੰ ਬਿਲਕੁਲ ਕੁਆਰੰਟੀਨ ਜਿਹੜੇ ਉਹ ਨਾਲ ਦੇ ਨਾਲ ਜਿਹੜਾ ਉਹ ਕੀਤਾ ਜਾਵੇ, ਕੋਈ ਰਿਸਕ ਜਿਹੜਾ ਇਸ ਚੀਜ਼ ਦੇ ਵਿੱਚ ਲੈਣ ਦੀ ਜ਼ਰੂਰਤ ਨਹੀਂ, ਤੇ ਆਪਣੀ ਇਸ ਸਥਿਤੀ ਨੂੰ ਲੁਕਾਉਣਾ ਨਹੀਂ ਆ। ਇਹ ਸਭ ਤੋਂ ਵੱਡੀ ਜਿਹੜੀ ਚੀਜ਼ ਹੈ। ਜੇ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਲੱਛਣ ਹੈਗਾ ਆ, ਇਹ ਨਾ ਆਖੀ ਜਾਇਓ ਵੀ ਨਹੀਂ ਜੀ ਕੋਈ ਨਹੀਂ ਦੂਜਾ ਜ਼ੁਕਾਮ ਹੀ ਹੈ, ਇਹ ਹੈ ਉਹ ਹੈ। ਭਾਈ ਕਿਰਪਾ ਕਰਕੇ ਜਿਹੜਾ ਬਚਾਅ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ, ਆਪਣੇ ਆਪ ਨੂੰ ਕੁਆਰੰਟੀਨ ਕਰੋ, ਜਲਦ ਤੋਂ ਜਲਦ ਜਿਹੜਾ ਟੈਸਟ ਆ ਉਹ ਜਿਹੜੇ ਆਪਣੇ ਤੁਹਾਡੀ ਇੰਸ਼ੋਰੈਂਸ ਵਾਲੇ ਹੈਗੇ ਉਹਨਾਂ ਦੇ ਨਾਲ ਗੱਲ ਕਰਕੇ ਆਪਣਾ ਕੋਵਿਡ-19 ਦਾ ਟੈਸਟ ਕਰੋ, ਜਾਂ ਜਿਹੜੇ ਸਿਟੀ ਦੇ ਵਿੱਚ ਹੈਗੇ ਆ ਕਾਊਂਟੀ ਦੇ ਵਿੱਚ ਜੇ ਉੱਥੇ ਹੋ ਰਹੇ ਨੇ ਟੈਸਟ ਤੇ ਉਹ ਜਿਹੜਾ ਨਾਲ ਦੇ ਨਾਲ ਜਿਹੜਾ ਕਰਵਾਓ, ਕਿਉਂਕਿ ਬਾਅਦ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਬੈਡ ਅੱਗੇ ਫੈਲ ਸਕਦੀ ਆ। ਕਿਉਂਕਿ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਹੌਲੀ ਹੌਲੀ ਸਾਰਾ ਕੁਝ ਖੁੱਲ੍ਹਣਾ ਜਿਹੜਾ ਉਹ ਸ਼ੁਰੂ ਹੋ ਰਿਹਾ ਆ। ਜੇ ਇੱਕ ਜਣੇ ਨੂੰ ਹੋਇਆ ਆ ਤੇ ਉਹਨੂੰ ਪਤਾ ਨਹੀਂ ਲੱਗਾ ਜਾਂ ਉਸਨੇ ਅਣਗੌਲਿਆਂ ਉਸ ਨੂੰ ਕਰ ਦਿੱਤਾ ਤੇ ਉਹ ਅੱਗੇ ਤੋਂ ਅੱਗੇ ਕਈਆਂ ਤੱਕ ਜਿਹੜਾ ਉਹ ਫੈਲਾ ਸਕਦਾ ਹੈ, ਤੇ ਬਾਅਦ 'ਚ ਸਿਚੁਏਸ਼ਨ ਬਹੁਤ ਹੀ ਗੰਭੀਰ ਰੂਪ ਅਖਤਿਆਰ ਕਰ ਸਕਦੀ ਆ। ਆਪਾਂ ਜਿੱਦਾਂ ਚਰਚਾ ਦੀ ਸੁਣਦੇ ਹਾਂ ਬਾਅਦ ਦੇ ਵਿੱਚ ਗੁਰਦੁਆਰਿਆਂ ਦੀ ਇੱਦਾਂ ਜਿਹੜੀ ਖਬਰ ਆਊਗੀ ਉਹ ਫਿਰ ਚੰਗਾ ਵੀ ਨਹੀਂ ਲੱਗੂਗਾ। ਸੋ ਕਿਰਪਾ ਕਰਕੇ ਪਹਿਲਾਂ ਹੀ ਜਿਹੜਾ ਆ ਉਹ ਪਰਹੇਜ਼ ਤੇ ਧਿਆਨ ਜਿਹੜਾ ਉਹ ਵੱਧ ਤੋਂ ਵੱਧ ਰੱਖੋ ਜੀ। ਸੋ ਆਪਾਂ ਇੱਕ ਬ੍ਰੇਕ ਵੀ ਲੈਣੀ ਆ, ਤੇ ਬ੍ਰੇਕ ਤੋਂ ਪਹਿਲਾਂ ਇੱਕ ਖਬਰ ਹੋਰ ਕਰੋਨਾ ਵਾਇਰਸ ਦੀ ਜੇ ਡਿਸਕਸ ਕਰਦੇ ਜਾਈਏ। ਕਹਿੰਦੇ ਪਈ ਯੂਰਪ ਦੇ ਵਿੱਚ BBC ਦੇ ਮੁਤਾਬਕ ਕਹਿੰਦੇ ਵੀ ਕਰੋਨਾ ਵਾਇਰਸ ਦੀ ਇੱਕ ਜਿਹੜੀ ਦਵਾਈ ਆ ਡੈਕਸਾਮੈਥਸੋਨ, ਉਹ ਕਹਿੰਦੇ ਵੀ ਵਧੀਆ ਸਾਬਤ ਹੋਈ ਹੈਗੀ ਆ। ਸਟੀਰੋਇਡ ਜਿਹੜੀ ਸਟੀਰੋਇਡ ਦਵਾਈ ਆ, ਸੋ ਕਾਫੀ ਉਹਦੀ ਟੈਸਟਿੰਗ ਹੋਈ ਹੈਗੀ ਆ, ਤੇ ਕਹਿੰਦੇ ਵੀ 5000 ਦੇ ਕਰੀਬ ਉਹਦੇ ਨਾਲ UK ਦੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ ਆ। ਸੋ ਕਹਿੰਦੇ ਵੀ ਕਾਫੀ ਪੋਜ਼ਿਟਿਵ ਹੋ ਸਕਦੀ ਆ, ਤੇ 2 ਲੱਖ ਤੋਂ ਵੱਧ ਜਿਹੜੇ ਆ ਇਸ ਡਰੱਗ ਦੇ ਜਿਹੜੇ ਕੋਰਸਸ ਆ ਇਹਨਾਂ ਨੇ ਜਿਹੜੀ ਉੱਥੇ ਦੀ ਨੈਸ਼ਨਲ ਹੈਲਥ ਸਰਵਿਸਿਜ਼ ਆ ਉਹਨਾਂ ਨੇ ਰੱਖੇ ਹੋਏ ਹੈਗੇ ਜੀ। ਤੇ ਇੱਦਾਂ ਹੀ ਜਿਹੜਾ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400।
MAF also provides a platform for experienced financial professionals with top pay, company revenue, and virtual agent training program. Visit maflife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ ਡੀਸੀ ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ ਡੀਓਟੀ ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ, ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ, ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰॉ ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਹੁਣੇ ਸੈਨੇਟ ਦੇ ਵਿੱਚ ਇੱਕ ਜਿਹੜਾ ਬਿੱਲ ਆ ਉਹ ਪਾਸ ਹੋਇਆ ਆ, ਮੇਜਰ ਲੈਂਡ ਕੰਜ਼ਰਵੇਸ਼ਨ ਬਿੱਲ ਜਿਹੜਾ ਪਾਸ ਹੋਇਆ 25 ਦੇ ਮੁਕਾਬਲੇ 73 ਜਿਹੜੀਆਂ ਆ ਹਾਂ ਦੀਆਂ ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਗ੍ਰੇਟ ਅਮਰੀਕਨ ਆਊਟਡੋਰਸ ਐਕਟ ਜਿਹੜਾ ਆ ਉਸ ਨੂੰ ਪਾਸ ਕੀਤਾ ਗਿਆ। ਇਸ ਦੇ ਨਾਲ $900 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਜਿਹੜੀ ਲੈਂਡ ਐਂਡ ਵਾਟਰ ਕੰਜ਼ਰਵੇਸ਼ਨ ਫੰਡ ਆ ਉਸ ਦੇ ਵਿੱਚ ਜਿਹੜੀ ਉਹ ਉਹਨਾਂ ਨੂੰ ਮਿਲੂਗੀ, ਜਿਹੜੀ ਤੇਲ ਤੇ ਗੈਸ ਦੇ ਰੈਵਨਿਊਜ਼ ਦੇ ਵਿੱਚੋਂ ਨਿਕਲ ਕੇ ਆਵੇਗੀ। ਇਸ ਦੇ ਨਾਲ ਕਹਿੰਦੇ ਵੀ ਇਸ ਲੈਜਿਸਲੇਸ਼ਨ ਦੇ ਨਾਲ $6.5 ਬਿਲੀਅਨ ਦੀ ਜਿਹੜੀ ਫੰਡਿੰਗ ਜਿਹੜਾ ਬੈਕਲੌਗ ਮੇਨਟੇਨੈਂਸ ਬੈਕਲੌਗ ਪਿਆ ਸੀਗਾ ਉਹ ਉਸ ਦੇ ਵੱਲ ਨੂੰ ਜਿਹੜਾ ਉਹ ਜਾਵੇਗਾ। ਇਲੈਕਸ਼ਨ ਈਅਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇਸ ਦੇ ਉੱਤੇ ਆਪਣਾ ਜਿਹੜਾ ਯੂ ਟਰਨ ਆ ਉਹ ਮਾਰਿਆ ਆ। ਇੱਕ ਟਾਈਮ ਦੇ ਉੱਤੇ ਉਹਨਾਂ ਨੇ ਬਜਟ ਦੇ ਵਿੱਚ 97% ਦੀ ਜਿਹੜੇ ਆ ਕਟੌਤੀ ਦੀ ਇਸ ਦੇ ਵਿੱਚ ਡਿਮਾਂਡ ਜਿਹੜੀ ਉਹ ਰੱਖੀ ਸੀ,
ਵੀ ਨੈਸ਼ਨਲ ਪਾਰਕਸ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਨੀ ਫੰਡਿੰਗ ਦੀ ਜਿਹੜੀ ਜ਼ਰੂਰਤ ਨਹੀਂ ਹੈ ਤੇ 97% ਦੀ ਜਿਹੜੇ ਉਹ ਕੰਜ਼ਰਵੇਸ਼ਨ ਫੰਡ ਦੇ ਵਿੱਚੋਂ ਕਟੌਤੀ ਕਰਨ ਜਾ ਰਹੇ ਸੀਗੇ। ਪਰ ਇਲੈਕਸ਼ਨ ਈਅਰ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆ ਤੇ ਬਾਕੀ ਦੋਨਾਂ ਹੀ ਪਾਰਟੀਆਂ ਦੇ ਸੈਨੇਟਰਾਂ ਦਾ ਸਮਰਥਨ ਪ੍ਰਾਪਤ ਹੋਣ ਦੇ ਕਰਕੇ ਜਿਹੜਾ ਸੈਨੇਟ ਦੇ ਵਿੱਚ ਬਿੱਲ ਪਾਸ ਹੋਇਆ ਤੇ ਹੁਣ ਇਹ ਹਾਊਸ ਦੇ ਵਿੱਚ ਜਾਊਗਾ, ਜਿੱਥੇ ਪਾਸ ਹੋਣ ਦੇ ਇਸ 'ਤੇ ਕਾਫੀ ਅਸਾਰ ਨੇ ਤੇ ਰਾਸ਼ਟਰਪਤੀ ਟਰੰਪ ਨੇ ਵੀ ਇਸ ਬਿੱਲ ਨੂੰ ਆਪਣਾ ਥਾਪੜਾ ਜਿਹੜਾ ਉਹ ਦੇ ਦਿੱਤਾ ਸੀਗਾ। ਜੀ ਅਗਲੀ ਖਬਰ ਤੁਸੀਂ ਜਿਹੜੀ ਆ ਇੰਡੀਆ ਤੇ ਚਾਈਨਾ ਦੀ ਜਿਹੜੀ ਉੱਥੇ ਕਸ਼ਮਕਸ਼ ਚੱਲ ਰਹੀ ਆ ਉਹ ਤੁਸੀਂ ਸਵੇਰ ਵਾਲੀਆਂ ਖਬਰਾਂ 'ਚ ਵੀ ਸੁਣੀ ਹੋਣੀ ਆ ਜੀ। ਅੱਜ ਪੂਰੀ ਦੁਨੀਆ ਦੀਆਂ ਜਿਹੜੀਆਂ ਟੌਪ ਨੌਚ ਅਖਬਾਰਾਂ ਹੈਗੀਆਂ, ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਜਾਂ BBC ਜਾਂ ਸਾਰਿਆਂ ਦੇ ਵਿੱਚ ਇਹ ਖਬਰ ਲੱਗੀ ਹੋਈ ਹੈਗੀ ਆ ਵੀ ਕਿਸ ਤਰ੍ਹਾਂ ਜਿਹੜੀ ਆ ਦੋਨਾਂ ਮੁਲਕਾਂ ਦੀ ਜਿਹੜੀ ਫੌਜ ਆ ਉਹਨਾਂ ਨੇ ਕੋਈ ਵੀ ਗੋਲੀ ਚਲਾਈ ਤੋਂ ਬਿਨਾਂ ਕਹਿੰਦੇ ਵੀ ਧੱਕੇ ਮੁੱਕਿਆਂ ਦੇ ਨਾਲ, ਪੱਥਰਾਂ ਦੇ ਨਾਲ, ਬੰਬੂ ਪੋਲਸ ਇਹਨਾਂ ਦੇ ਨਾਲ ਜਿਹੜੀ ਆ ਇੱਕ ਦੂਜੇ ਦੇ ਨਾਲ ਲੜਾਈ ਕੀਤੀ, ਜਿਹਦੇ ਵਿੱਚ 20 ਦੇ ਕਰੀਬ ਜਿਹੜੇ ਆ ਹਿੰਦੁਸਤਾਨ ਦੇ ਫੌਜੀ ਸ਼ਹੀਦ ਹੋਏ ਆ, ਜਿਹਦੇ 'ਚ 4 ਆਪਣੇ ਵੀ ਨੌਜਵਾਨ ਮੁੰਡੇ ਸੀ ਸਿੱਖ। ਸੋ ਕਈ ਵਾਰ ਕੀ ਹੁੰਦਾ ਵੀ ਰਾਜਗੁਰਵੀਰ ਸਿੰਘ ਜੀ ਆਪਾਂ ਦੇਖਦੇ ਹਾਂ ਫੇਸਬੁੱਕ ਦੇ ਉੱਤੇ ਵੀ ਨਾ ਬਹੁਤ ਜਿੱਦਾਂ ਘਟੀਆ ਕਮੈਂਟ ਲੋਕ ਪਾਉਂਦੇ ਹੈਗੇ ਆ। ਮੈਨੂੰ ਲੱਗਦਾ ਨਹੀਂ ਵੀ ਕੋਈ ਆਪਣਾ ਪਰਿਵਾਰ ਜਿਹੜਾ ਆ ਪੰਜਾਬੀਆਂ ਦਾ ਜਿਹਦਾ ਕੋਈ ਖੁਦ ਦਾ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਕਦੇ ਫੌਜ ਵਿੱਚ ਇੰਡੀਆ ਦੀ ਨਾ ਰਿਹਾ ਹੋਵੇ। ਉਹ ਠੀਕ ਆ, ਹਰ ਇੱਕ ਦੇ ਬੰਦੇ ਦੇ ਆਪਣੇ ਆਪਣੇ ਅਲੱਗ ਵਿਚਾਰ ਹੋ ਸਕਦੇ ਆ, ਮੁਲਕ ਦੇ ਲੀਡਰਾਂ ਦੇ ਅਗੇਂਸਟ ਹੋ ਸਕਦੇ ਆ, ਪਰ ਜਿਹੜੇ ਉੱਤੇ ਲੜਦੇ ਆ ਉਹ ਜੇ ਉਹ ਮਾਰਿਆ ਜਾਂਦਾ ਉਹ ਸ਼ਹੀਦ ਹੀ ਹੁੰਦਾ ਆ। ਸੋ ਉਹ ਇੱਦਾਂ ਦੀ ਸਾਨੂੰ ਕੋਈ ਜਿਹੜੀ ਆ ਫੇਸਬੁੱਕ ਦੇ ਉੱਤੇ ਜਾਂ ਹੋਰ ਕਮੈਂਟ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਤਾਂ ਜੌਬ ਕਰ ਰਹੇ ਆ। ਠੀਕ ਹੈ ਕਿ ਨਹੀਂ? ਜੀ ਬਿਲਕੁਲ। ਕੋਈ ਸੌਖਾ ਕੰਮ ਤਾਂ ਚਲੋ ਨਹੀਂ ਹੈਗਾ, ਨੋ ਡਾਊਟ। ਕੋਈ ਕਹਿ ਸਕਦਾ ਵੀ ਡਾਲਰ ਜਿਹੜੇ ਆ ਜਾਂ ਪੈਸੇ ਉਹਨਾਂ ਨੂੰ ਮਿਲਦੇ ਆ, ਬਿਲਕੁਲ ਹਰ ਇੱਕ ਦੇ ਲਈ ਉਹ ਚੀਜ਼ ਹੁੰਦੀ ਹੈ, ਪਰ ਫਿਰ ਵੀ ਔਖਾ ਕੰਮ ਆ, ਇਹ ਸੌਖਾ ਕੰਮ ਨਹੀਂ ਹੈਗਾ। ਕਿਸੇ ਦਾ ਪੁੱਤ, ਕਿਸੇ ਦਾ ਘਰ ਵਾਲਾ, ਕਿਸੇ ਦਾ ਭਰਾ ਜਿਹੜਾ ਆ ਉਹ ਇਸ ਦੇ ਵਿੱਚ ਮਾਰਿਆ ਗਿਆ ਆ, ਉਹ ਉਹਨਾਂ ਪਰਿਵਾਰ ਨੂੰ ਹੀ ਉਹ ਦੁੱਖ ਜਿਹੜਾ ਉਹ ਸਮਝ ਆਉਂਦਾ ਆ, ਚਾਹੇ ਦੇਖੋ ਜੀ ਆਪਣੇ ਦਾ ਹੋਵੇ ਤੇ ਚਾਹੇ ਉਹ ਕਿਸੇ ਵਿਰੋਧੀ ਦਾ ਹੋਵੇ, ਉਹਨਾਂ ਦੇ ਲਈ ਉਹ ਉਹਨਾਂ ਨੂੰ ਓਨਾ ਹੀ ਪਿਆਰਾ ਹੁੰਦਾ ਆ। ਬਿਲਕੁਲ ਇਹ ਲੋਕਾਂ ਗੁੱਸਾ ਜ਼ਰੂਰ ਆ, ਬਿਲਕੁਲ। ਆਪਾਂ ਦੇਖੀ ਆ ਕੱਲ੍ਹ ਕਿਸ ਤਰ੍ਹਾਂ ਯੂਪੀ ਦੇ ਵਿੱਚ ਇੱਕ ਸਰਦਾਰ ਨੂੰ 150 ਦੇ ਕਰੀਬ ਜਿਹੜੇ ਉੱਥੇ ਦੇ ਲੋਕ ਸੀ ਉਹਨੂੰ ਕੁੱਟ-ਕੁੱਟ ਕੇ ਜਿੱਦਾਂ ਕਾਫੀ ਉਹਦਾ ਬੁਰਾ ਹਾਲ ਕੀਤਾ, ਦਸਤਾਰ ਵੀ ਲਾਈ ਆ। ਖਬਰਾਂ ਆ ਰਹੀਆਂ ਵੀ ਉੱਥੋਂ ਜਿਹੜੇ ਕਿਸਾਨ ਯੂਪੀ ਦੇ ਵਿੱਚੋਂ ਉਹਨਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਆ। ਸੋ ਇਹ ਜਿਹੜਾ ਡਬਲ ਸਟੈਂਡਰਡ ਆ ਨਾ, 2% ਸਿੱਖਾਂ ਦੀ ਪਾਪੂਲੇਸ਼ਨ ਹੋਵੇ ਅਤੇ ਸ਼ਹਾਦਤ ਦੇ ਵਿੱਚ ਫੌਜੀਆਂ ਦੇ ਤੁਸੀਂ ਦੇਖ ਲਓ ਵੀ 20 ਤੋਂ 25% ਹੋਣ ਅਤੇ ਗੱਲ ਕਿੱਥੇ ਜਾਂਦੀ, ਫਿਰ ਵੀ ਉਹ ਜਿਹੜਾ ਧੱਕਾ ਹੁੰਦਾ ਆ। ਸੋ ਧੱਕੇ ਦੀ ਆਪਾਂ ਗੱਲ ਕਰਦੇ ਜਾਵਾਂਗੇ। ਹੁਣ ਤੋਂ ਸਾਡੇ ਨਾਲ ਥੋੜ੍ਹੇ ਸਮੇਂ 'ਚ ਜਿਹੜੇ ਸਟੂਡੈਂਟਸ ਆ ਉਹ ਵੀ ਜੁੜਨਗੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ। ਜੀ ਬਿਲਕੁਲ, ਜਦੋਂ ਵੀ ਜੁੜਨਗੇ ਉਹ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ। ਅਤੇ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਜਿਹੜੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ ਉਹਨਾਂ ਨੇ ਜਿਹੜੀ ਹਰਟਸ ਕੰਪਨੀ ਆ ਜਿਹਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ, ਉਹਨਾਂ ਨੇ ਕਿਹਾ ਵੀ ਸਾਨੂੰ ਇਤਰਾਜ਼ ਹੈਗਾ ਆ ਜਿਹੜੇ ਤੁਸੀਂ ਆਪਣੇ ਸਟਾਕ ਆ ਉਹ ਸੈੱਲ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ। SEC ਦੇ ਚੇਅਰਮੈਨ ਜੇ ਕਲੇਟਨ ਹੁਣਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਆਪਾਂ ਦੇਖਿਆ ਸੀ ਜਦੋਂ ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ, ਹਰਟਸ ਦਾ ਸ਼ੇਅਰ ਇੱਕਦਮ ਪੂਰੀ ਤਰ੍ਹਾਂ ਜਿਹੜਾ ਉਹ ਡਿੱਗ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਅਚਾਨਕ ਜਿਹੜਾ ਇਹਨਾਂ ਦਾ ਸ਼ੇਅਰ ਆ ਮੁੜ ਜਿਹੜਾ ਕਈ ਫੀਸਦੀ ਜਿਹੜਾ ਉਸ ਦੇ ਵਿੱਚ ਵਾਧਾ ਆ ਉਹ ਦੇਖਿਆ ਗਿਆ ਆ। ਅਤੇ ਕੰਪਨੀ ਵਾਲੇ ਜਿਹੜੇ ਉਹ ਸ਼ੇਅਰ ਆ ਉਹ ਸੈੱਲ ਕਰਨ ਬਾਰੇ ਜਿਹੜੇ ਉਹ ਸੋਚ ਰਹੇ ਹੈਗੇ ਆ ਵੀ ਜਾਂਦੇ ਜਾਂਦੇ ਵੀ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਮੁਨਾਫਾ ਜਿਹੜਾ ਉਹ ਘੱਟ ਜਾਣ। ਸੋ ਇਸ ਸਿਚੁਏਸ਼ਨ ਨੂੰ ਕਹਿੰਦੇ ਆ ਵੀ ਉਹਨਾਂ ਨੇ ਜਿਹੜੇ ਚੇਅਰਮੈਨ SEC ਦੇ ਉਹਨਾਂ ਨੇ ਕਿਹਾ ਆ ਵੀ ਅਸੀਂ ਕੰਪਨੀ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਆ ਵੀ ਜਿਹੜੇ ਕਮੈਂਟਸ ਔਨ ਦਿਸ ਡਿਸਕਲੋਜ਼ਰ ਜਿਹੜੇ ਆ ਉਹ ਸਾਨੂੰ ਦੱਸੋ ਵੀ ਕੀ ਤੁਸੀਂ ਇਸ ਦੇ ਵਿੱਚ ਜਿਹੜਾ ਉਹ ਚਾਹ ਰਹੇ ਹੈਗੇ ਆ, ਕੀ ਤੁਸੀਂ ਇਹਦੇ ਵਿੱਚ ਕਰਨਾ ਚਾਹੁੰਦੇ ਆ। ਚੈਪਟਰ 11 ਬੈਂਕਰਪਸੀ ਆਲਰੇਡੀ ਜਿਹੜੀ ਆ ਹਰਟਸ ਕੰਪਨੀ ਨੇ ਉਹ ਫਾਈਲ ਕੀਤੀ ਆ ਅਤੇ ਇਸ ਮਹੀਨੇ ਦੇ ਵਿੱਚ 110% ਜਿਹੜਾ ਉਹਨਾਂ ਦਾ ਸ਼ੇਅਰ ਆ ਪਹਿਲੋਂ ਦੇ ਮੁਕਾਬਲੇ ਜਿਹੜਾ ਉਹ ਵੱਧ ਗਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜੀ ਅੱਜ ਕੱਲ੍ਹ USA ਦੇ ਵਿੱਚ ਬਲੈਕ ਲਾਈਵਜ਼ ਮੈਟਰ ਨੂੰ ਲੈ ਕੇ ਜਿੰਨੇ ਵੀ ਪ੍ਰੋਟੈਸਟ ਹੋ ਰਹੇ ਆ, ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਫਿਸਿਸ ਆ ਜਿੱਥੇ ਵੱਖ-ਵੱਖ ਲੋਕਾਂ ਦੇ ਜਿਹੜੇ ਬੁੱਤ ਲੱਗੇ ਹੋਏ ਆ, ਜਿਹੜੇ ਉਸ ਟਾਈਮ ਦੇ ਉੱਤੇ ਜਿਨ੍ਹਾਂ ਨੂੰ ਰੇਸਿਸਟ ਸਮਝਿਆ ਜਾਂਦਾ ਆ, ਉਹ ਬੁੱਤ ਹਟਾਏ ਜਾ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜਿਹੜਾ ਕੋਲੰਬਸ ਦਾ ਜਿਹੜਾ ਸਟੈਚੂ ਲੱਗਿਆ ਹੋਇਆ ਕੈਲੀਫੋਰਨੀਆ ਕੈਪੀਟਲ 'ਤੇ 137 ਸਾਲ ਉਹਨੂੰ ਲੱਗੇ ਨੂੰ ਹੋ ਗਏ, 1883 'ਚ ਲੱਗਿਆ ਸੀ, ਉਸ ਨੂੰ ਹੁਣ ਰਿਮੂਵ ਕੀਤਾ ਜਾ ਰਿਹਾ। ਕਹਿੰਦੇ ਵੀ ਜਿਹੜਾ ਕ੍ਰਿਸਟੋਫਰ ਕੋਲੰਬਸ ਸੀ ਜਦੋਂ ਆਇਆ ਉਸ ਨੇ ਜਿਹੜੇ ਇੱਥੇ ਦੇ ਓਰੀਜਨਲ ਲੋਕ ਸੀਗੇ, ਇੰਡੀਜੀਨੀਅਸ ਪੀਪਲ ਜਿਹੜੇ ਸੀਗੇ
ਰੈੱਡ ਇੰਡੀਅਨ ਸੀ, ਉਹਨਾਂ ਦੇ ਨਾਲ ਸ਼ਰੇਆਮ ਜਿਹੜਾ ਆ ਧੱਕਾ ਕੀਤਾ ਹੈਗਾ, ਅਤੇ ਇਹ ਇੱਕ ਤਰ੍ਹਾਂ ਨਾਲ ਰੇਸਿਸਟ ਹੀ ਗਿਣਿਆ ਜਾਂਦਾ। ਸੋ 2009 ਦੇ ਵਿੱਚ ਕੈਲੀਫੋਰਨੀਆ ਨੇ ਜਿਹੜਾ ਆ ਕੋਲੰਬਸ ਡੇ ਨੂੰ, ਜਿਹੜੀ ਇੱਕ ਵਰਕਿੰਗ ਹੌਲੀਡੇ ਹੁੰਦੀ ਸੀ, ਉਹਨੂੰ ਰਿਮੂਵ ਕਰ ਦਿੱਤਾ ਸੀ। ਪਰ ਇਸ ਕਰਕੇ ਨਹੀਂ ਰਿਮੂਵ ਕੀਤਾ ਸੀ ਵੀ ਜਿਹੜਾ ਕੋਲੰਬਸ ਆ ਵੀ ਇਸ ਨੇ ਜਿਹੜੇ ਓਰੀਜਨਲ ਲੋਕ ਆ ਇੱਥੇ ਦੇ, ਉਹਨਾਂ ਨਾਲ ਧੱਕਾ ਕੀਤਾ ਸੀ, ਬਲਕਿ ਇੱਕ ਗ੍ਰੇਟ ਰਿਸੈਸ਼ਨ ਤੋਂ ਬਚਣ ਦੇ ਲਈ। ਪਰ ਅੱਜ ਸਟੇਟ ਆਫ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਕ੍ਰਿਸਟੋਫਰ ਕੋਲੰਬਸ ਦਾ ਜਿਹੜਾ ਸਟੈਚੂ ਆ 137 ਸਾਲਾਂ ਬਾਅਦ ਸਟੇਟ ਦੀ ਕੈਪੀਟਲ ਤੋਂ ਲਾਇਆ ਜਾ ਰਿਹਾ ਆ। ਸੋ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਨੀ ਹੈਗੀ ਆ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਲੈ ਕੇ। ਗਾਂਧੀ ਦੀ ਮਹਾਤਮਾ ਛੱਡੋ ਨੂੰ ਕੀ ਤੁਸੀਂ ਜਿਹੜਾ ਉਹਨੂੰ ਕਹਿਣਾ ਮੋਹਨਦਾਸ। ਸੋ ਗਾਂਧੀ ਇੱਕ ਇਦਾਂ ਦਾ ਫਿਗਰ ਆ ਜਿਹਨੂੰ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਜਿਹੜਾ ਆ ਉਹਨੂੰ ਪਸੰਦ ਕਰਦਾ। ਉਹਦਾ ਰੀਜ਼ਨ ਇਹ ਆ ਵੀ ਜਿੰਨਾ ਧੋਖਾ ਗਾਂਧੀ ਨੇ ਸਿੱਖਾਂ ਦੇ ਨਾਲ ਕੀਤਾ, ਮੇਰੇ ਖਿਆਲ ਨਾਲ ਹੋਰ ਕਿਸੇ ਨੇ ਮੌਜੂਦਾ ਇੰਡੀਆ ਦੇ ਵਿੱਚ ਨਹੀਂ ਕੀਤਾ। ਉਹੀ ਗਾਂਧੀ ਫਿਰ ਗਾਹਾਂ ਇੰਦਰਾ ਗਾਂਧੀ ਤੱਕ ਚੱਲਦੇ ਰਹੇ। ਅਤੇ ਗਾਂਧੀ ਦਾ ਜਿਹੜਾ ਇੱਕ ਸਟੈਚੂ ਆ ਉਹ ਡੇਵਿਸ ਦੇ ਵਿੱਚ ਲਾਇਆ ਗਿਆ ਸੀ ਕੁਝ ਸਮਾਂ ਪਹਿਲਾਂ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਜੀ ਡੇਵਿਸ ਜਿਹੜੀ। ਸੋ ਉੱਥੇ ਜਿਹੜਾ ਫਿਰ ਪ੍ਰੋਟੈਸਟ ਵੀ ਬਹੁਤ ਹੋਏ ਸੀ, ਪਰ ਉਹਦਾ ਰਿਮੂਵ ਨਹੀਂ ਕੀਤਾ ਗਿਆ ਸੀ। ਪਰ 2018 ਦੇ ਵਿੱਚ ਗਾਨਾ ਯੂਨੀਵਰਸਿਟੀ ਜਿਹੜੀ ਹੈਗੀ ਆ, ਉੱਥੇ ਗਾਂਧੀ ਦਾ ਸਟੈਚੂ ਲੱਗਾ ਸੀ, ਅਤੇ ਉੱਥੇ ਇੱਕ ਪ੍ਰੋਫੈਸਰ ਨੇ ਪਟੀਸ਼ਨ ਕੀਤੀ ਸੀ ਜਾਰੀ ਵੀ ਜਿਹੜਾ ਇਹ ਗਾਂਧੀ ਆ ਇਹ ਬਹੁਤ ਰੇਸਿਸਟ ਸੀ, ਕਿਉਂਕਿ ਖੁਦ ਵਕੀਲ ਸੀ ਅਤੇ ਕਾਲੇ ਮੂਲ ਦੇ ਲੋਕਾਂ ਦੇ ਅਗੇਂਸਟ ਉਹਨਾਂ ਦੇ ਕੇਸ ਵੀ ਲੜਦਾ ਸੀ। ਸੋ ਉਹਨੂੰ ਦੇਖਦੇ ਹੋਏ ਯੂਨੀਵਰਸਿਟੀ ਆਫ ਗਾਨਾ ਦੇ ਵਿੱਚ ਜਿਹੜਾ ਆ ਉਹ ਗਾਂਧੀ ਦਾ ਜਿਹੜਾ ਬੁੱਤ ਆ ਉਹ ਰਿਮੂਵ ਕਰ ਦਿੱਤਾ ਸੀ। ਪਰ ਇਹ ਮੈਨੂੰ ਲੱਗਦਾ ਨਹੀਂ ਵੀ ਸਾਡੇ ਮੁਲਕ 'ਚ, ਅਮਰੀਕਾ 'ਚ ਕਿੱਦਾਂ ਇਹ ਜਿਹੜਾ ਗਾਂਧੀ ਦਾ ਬੁੱਤ ਲਾਇਆ ਜਾ ਰਿਹਾ। ਸੋ ਉਹਨੂੰ ਹਟਾਉਣ ਦੇ ਲਈ ਜਿਹੜੇ ਆ ਆਪਣੇ ਜਿਹੜੇ ਸਿੱਖ ਸਟੂਡੈਂਟਸ ਹੈਗੇ ਆ, ਵੱਖ-ਵੱਖ ਯੂਨੀਵਰਸਿਟੀ ਤੋਂ ਨੌਜਵਾਨ ਜਿਨ੍ਹਾਂ ਨੇ ਕੁਛ ਦਿਨ ਪਹਿਲਾਂ ਬਲੈਕ ਲਾਈਵਜ਼ ਮੈਟਰ ਦੇ ਨਾਲ ਰਲ ਕੇ ਪ੍ਰੋਟੈਸਟ ਵੀ ਕੀਤੇ ਸੀ। ਸੋ ਉਹ ਇੱਕ ਪ੍ਰੋਟੈਸਟ ਕਰਨ ਜਾ ਰਹੇ ਇਸ ਸ਼ਨੀਚਰਵਾਰ ਨੂੰ ਸ਼ਾਮ ਨੂੰ 6 ਵਜੇ, ਅਤੇ ਉਹ ਸਾਡੇ ਨਾਲ ਹੁਣ ਜੁੜੇ ਹੋਏ ਆ, ਅਤੇ ਬਾਕੀ ਡਿਟੇਲ ਆਪਾਂ ਉਹਨਾਂ ਤੋਂ ਲੈਂਦੇ ਹਾਂ ਜੀ। ਗੁਰਸ਼ਰਨਜੀਤ ਸਿੰਘ ਅਤੇ ਕਰਮ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ ਜੀ। ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਕੀ ਜਿਹੜੇ ਇਸ ਦੇ ਵਿੱਚ ਕਾਰਨ ਆ ਇਸ ਪ੍ਰੋਟੈਸਟ ਦੇ, ਉਹ ਜਿਹੜਾ ਦੱਸੋ ਕਿੱਥੇ ਹੋਣ ਜਾ ਰਿਹਾ ਪ੍ਰੋਟੈਸਟ, ਉਸ ਦੀ ਸਾਰੀ ਜਾਣਕਾਰੀ ਸਾਂਝੀ ਕਰੋ। ਦੇਖੋ ਤੁਸੀਂ ਜਿਹੜਾ ਸੈਂਟਰਲ ਪਾਰਕ ਆ ਡੇਵਿਸ ਦੇ ਵਿੱਚ, ਉਹਦੇ ਨਾਲ 303 3rd ਸਟਰੀਟ ਤੇ ਜਿਹੜਾ ਉਹ ਮਾਰਚ ਜਿਹੜਾ ਸ਼ੁਰੂ ਹੋਣਾ, ਉਹ ਜਿਹੜੇ ਸਾਡੇ ਕਾਲੇ ਭਾਈਚਾਰੇ ਦੇ ਉਸ ਮੂਲ ਦੇ ਜਿਹੜੇ ਲੋਕ ਆ, ਉਹਨਾਂ ਦੇ ਜਿਹੜੇ ਸੋਲੀਡੈਰਿਟੀ, ਉਹਨਾਂ ਨਾਲ ਰਲ ਕੇ ਜਿਹੜਾ ਇਹ ਹੈਗਾ ਇਹ ਮਾਰਚ ਕਰ ਰਹੇ ਆ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਥਾਵਾਂ ਤੇ ਜਿਹੜੇ ਹੈਗੇ ਆ, ਜਿਹੜੇ ਨਸਲਵਾਦ ਜਾਂ ਰੇਸਿਜ਼ਮ ਦੇ ਸਿੰਬਲਸ ਨੇ, ਉਹ ਲਾ ਦਿੱਤੇ ਗਏ ਆ। ਸੈਕਰਾਮੈਂਟੋ ਵਿੱਚ ਜੌਨ ਸਟਰ, ਹੁਣ ਕ੍ਰਿਸਟੋਫਰ ਕੋਲੰਬਸ ਦੇ ਵੀ ਸਟੈਚੂ ਲਾਏ ਜਾ ਰਹੇ ਆ। ਸੋ ਜਿੱਥੇ ਵੀ ਇਹ ਰੇਸਿਜ਼ਮ, ਕਾਲਿਆਂ ਦੇ ਖਿਲਾਫ ਕਿਤੇ ਵੀ ਇਹ ਸਿੰਬਲ ਬਣੇ ਹੋਏ ਨਾ, ਉਹਨਾਂ ਦੇ ਖਿਲਾਫ ਜਿਹੜੇ ਬਲੈਕ ਲਾਈਵਜ਼ ਮੂਵਮੈਂਟ ਹੈ ਉਹ ਕੰਮ ਕਰ ਰਹੇ ਨੇ। ਸੋ ਉਹਨਾਂ ਨਾਲ ਰਲ ਕੇ ਅਸੀਂ ਇਹ ਸੋਚ ਰਹੇ ਹਾਂ ਕਿ ਜਿਹੜਾ ਇੱਕ ਬਹੁਤ ਹੀ ਵੱਡਾ ਨਸਲਵਾਦ ਦਾ ਜਿਹੜਾ ਸਿੰਬਲ ਆ ਗਾਂਧੀ, ਜਿਨ੍ਹਾਂ ਨੇ ਕਾਲੇ ਮੂਲ ਦੇ ਲੋਕਾਂ ਦੇ ਖਿਲਾਫ ਬਹੁਤ ਗੱਲਾਂ ਵੀ ਕੀਤੀਆਂ, ਅਤੇ ਜਦੋਂ ਸਾਊਥ ਅਫਰੀਕਾ ਵਿੱਚ ਹੁੰਦਾ ਸੀ ਉਦੋਂ ਉਹਨੇ ਕਾਲਿਆਂ ਦੇ ਖਿਲਾਫ ਕੈਂਪੇਨ ਵੀ ਕਾਫੀ ਕੀਤੇ, ਅਤੇ ਉਹਨਾਂ ਦੇ ਖਿਲਾਫ ਜਿਹੜੇ ਮੰਦੇ ਸ਼ਬਦ ਵੀ ਬਹੁਤ ਬੋਲੇ। ਐਟ ਵਨ ਪੁਆਇੰਟ ਉਹਨਾਂ ਨੇ ਜਾਨਵਰਾਂ ਨਾਲ ਕਾਲੇ ਮੂਲ ਦੇ ਲੋਕਾਂ ਨੂੰ ਇਕੁਏਟ ਕੀਤਾ। ਸੋ ਜਿਹੜੀ ਸਾਰਾ ਗੱਲਬਾਤ ਆ, ਉਹਦਾ ਜਿਹੜਾ ਪਰਦਾ ਫਾਸ਼ ਆ, ਅਸੀਂ ਸੈਚਰਡੇ ਕਾਲੇ ਮੂਲ ਦੇ ਲੋਕਾਂ ਨਾਲ ਅਸੀਂ ਕਰਾਂਗੇ, ਅਤੇ ਅਸੀਂ ਡੇਵਿਸ ਨੂੰ ਜਿਹੜੇ ਸਿਟੀ ਆ ਉਹਨਾਂ ਨੂੰ ਅਪੀਲ ਕਰਾਂਗੇ ਵੀ ਜਿਹੜੀ ਇਹ ਸਟੈਚੂ ਆ, ਇਹ ਤੁਸੀਂ ਜਿਹੜਾ ਇੱਕ ਨਸਲਵਾਦ ਦਾ ਸਿੰਬਲ ਆ, ਇਹ ਅਮਰੀਕਾ ਦੇ ਵਿੱਚ ਨਹੀਂ ਲੱਗਣਾ ਚਾਹੀਦਾ। ਅਤੇ ਖਾਸ ਕਰਕੇ ਹੁਣ ਜਿਹੜਾ ਓਵਰਆਲ ਸਾਰੇ ਪਾਸੇ ਮੂਵਮੈਂਟ ਜਿਹੜਾ ਹੈਗਾ ਬਲੈਕ ਲਾਈਵਜ਼ ਮੈਟਰ ਦਾ ਚੱਲ ਰਿਹਾ ਹੈ, ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਹੈਗਾ ਇਹ ਹੁਣ ਇਹ ਜਿਹੜਾ ਪ੍ਰੋਟੈਸਟ ਅਸੀਂ ਕਰਨ ਜਾ ਰਹੇ ਹਾਂ ਜੀ। ਸੋ ਬਿਲਕੁਲ ਆਪਾਂ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਕਹਿੰਦੇ ਵੀ ਜਿਹੜੀਆਂ ਗਾਂਧੀ ਦੀਆਂ ਅਰਲੀ ਰਾਈਟਿੰਗਸ ਸੀਗੀਆਂ, ਪਹਿਲਾਂ ਜਿਹੜੀਆਂ ਲਿਖਤਾਂ ਆ ਉਹਦੇ ਵਿੱਚ ਉਸ ਨੇ ਸਾਊਥ ਅਫਰੀਕਨ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਕਾਫਰ ਸ਼ਬਦ ਤੱਕ ਜਿਹੜਾ ਵਰਤਿਆ ਸੀ, ਅਤੇ ਨਾਲ ਦੀ ਨਾਲ ਇਹ ਵੀ ਕਿਹਾ ਸੀ ਵੀ ਇਹ ਜਿਹੜੇ ਆ ਇੰਡੀਅਨ ਲੋਕ ਆ ਉਹ ਕਾਲੇ ਮੂਲ ਦੇ ਲੋਕਾਂ ਤੋਂ ਬਹੁਤ ਜ਼ਿਆਦਾ ਜਿਹੜੇ ਆ ਸੁਪੀਰੀਅਰ ਹੈਗੇ ਆ ਜੀ। ਹਾਂਜੀ ਨਹੀਂ ਤੁਸੀਂ ਦੇਖ ਰਹੇ ਆ ਕਿ ਜਿਹੜਾ ਹੁਣ ਜਿਹੜੇ ਆਪਾਂ ਨੂੰ ਜਿਹੜੇ ਕਾਲੇ ਭਾਈਚਾਰੇ ਉਹਨਾਂ ਨਾਲ ਖੜਨਾ ਚਾਹੀਦਾ, ਅਤੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਗਾਂਧੀ ਪਰਿਵਾਰ ਨੇ ਸਿੱਖਾਂ ਨਾਲ ਕੀ ਧੋਖਾ ਕੀਤਾ, ਇਹ ਵੀ ਅਸੀਂ ਇਹ ਪ੍ਰੋਟੈਸਟ ਆ, ਇਹ ਵੀ ਗੱਲ ਅਸੀਂ ਆਪਦੇ ਮਨ ਵਿੱਚ ਰੱਖਾਂਗੇ ਕਿ ਜਿਹੜੇ ਸਾਨੂੰ ਲੱਗਦਾ ਕਿ ਦਲਿਤ ਕਮਿਊਨਿਟੀ ਆ, ਕ੍ਰਿਸਚਨ ਕਮਿਊਨਿਟੀ ਆ, ਕਾਲੇ ਕਮਿਊਨਿਟੀ ਆ, ਉਹਨਾਂ ਨੇ ਸਾਰੇ ਪਾਸਿਆਂ ਦਾ ਜਿਹੜਾ ਘੱਟ ਗਿਣਤੀਆਂ ਉਹ ਗਾਂਧੀ ਨੇ ਉਹਨਾਂ ਨਾਲ ਧੱਕਾ ਕੀਤਾ। ਸੋ ਉਹ ਸਾਰੀ ਗੱਲ ਨੂੰ ਮਨ ਵਿੱਚ ਰੱਖਦੇ ਆ ਜਿਹੜਾ ਹੈਗਾ
ਬਹੁਤ ਵੱਖਰੇ ਵੱਖਰੇ ਤਰ੍ਹਾਂ ਦੀਆਂ ਕਮਿਊਨਿਟੀਆਂ ਇਕੱਠੇ ਆ ਕੇ ਪ੍ਰੋਟੈਸਟ ਕਰ ਰਹੀਆਂ ਹਨ। ਜੀ ਜੀ ਸੋ ਇਹ ਜਿਹੜਾ ਬੁੱਤ ਲੱਗਿਆ ਹੈ ਇਹ ਯੂਨੀਵਰਸਿਟੀ ਦੇ ਵਿੱਚ ਆ ਜਾਂ ਡੇਵਿਸ ਸਿਟੀ ਦੇ ਵਿੱਚ ਆ? ਇਹ ਜਿਹੜਾ ਡੇਵਿਸ ਸਿਟੀਜ਼ ਦੇ ਵਿੱਚ ਇਹ ਬੁੱਤ ਲੱਗਿਆ ਹੋਇਆ, ਪਰ ਇਹ ਜਿਹੜੀ ਇਹਦੀ ਰਿਮੂਵ ਕਰਦੀ ਲੱਗੇ ਆ। ਹਾਂਜੀ ਹਾਂਜੀ ਯੂਨੀਵਰਸਿਟੀ ਦੇ ਜਮਾਂ ਨਾਲ ਆ, ਪਰ ਤੇ ਇਹ ਇੱਕ ਡੇਵਿਸ ਇੱਕ ਵਧੀਆ ਪ੍ਰੋਗਰੈਸਿਵ ਸਿਟੀ ਆ ਜਿਹਦੇ ਵਿੱਚ ਹਿਊਮਨ ਰਾਈਟਸ ਜਾਂ ਇਕੁਆਲਿਟੀ ਦੀ ਗੱਲ ਹੁੰਦੀ ਆ, ਪਰ ਜਿਹੜਾ ਇਹ ਅਨਫੋਰਚੂਨੇਟਲੀ ਜਿਹੜਾ ਗਾਂਧੀ ਦਾ ਇੱਕ ਸਿੰਬਲ ਆ ਉੱਥੇ ਵੀ ਲੱਗਾ ਹੋਇਆ, ਪਰ ਜਿਹੜੀ ਰਿਮੂਵ ਕਰਨ ਦੀ ਤੇ ਜਿਹੜੀ ਐਡਮਿਨਿਸਟ੍ਰੇਟਿਵ ਸਾਰੀ ਜਿਹੜੀ ਗੱਲਬਾਤ ਆ ਉਹ ਸਿਟੀ ਆਫ ਡੇਵਿਸ ਕੋਲੇ ਹੀ ਹੁੰਦੀ ਆ, ਉਹ ਯੂਨੀਵਰਸਿਟੀ ਕੋਲੇ ਨਹੀਂ ਹੁੰਦੀ। ਸੋ ਵੱਖ-ਵੱਖ ਕਿਹੜੇ ਯੂਨੀਵਰਸਿਟੀਜ਼ ਤੋਂ ਜਿਹੜੇ ਸਟੂਡੈਂਟ ਆ ਹੋਰ ਆ ਰਹੇ ਤੁਹਾਡੇ? ਸੋ ਇਹ ਬਹੁਤ ਹੀ ਵੱਡਾ ਕੋਲੈਬੋਰੇਸ਼ਨ ਹੋ ਰਹੀ ਆ, ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਤੋਂ ਲੈ ਕੇ ਮਰਸੈਡ, ਸੈਨ ਫਰਾਂਸਿਸਕੋ ਸਟੇਟ, ਜਕਾਰਾ ਮੂਵਮੈਂਟ, ਕਾਫੀ 10-15 ਯੂਨੀਵਰਸਿਟੀਆਂ ਜਿਹੜੇ ਸਟੂਡੈਂਟ ਆ ਉਹਨਾਂ ਨੇ ਇੱਕ ਪਟੀਸ਼ਨ ਹੁਣ ਪ੍ਰੋਟੈਸਟ ਤੋਂ ਬਾਅਦ ਅਸੀਂ ਇੱਕ ਲੈਟਰ ਭੇਜਾਂਗੇ ਸਿਟੀ ਨੂੰ, ਜਿਹਦੇ ਵਿੱਚ ਅਸੀਂ ਆਬਵੀਅਸਲੀ ਇੱਕ ਜਿਹੜੀ ਆਪਣਾ ਪ੍ਰੋਟੈਸਟ ਹੋਇਆ ਉਹਦੀ ਗੱਲਬਾਤ ਕਰਾਂਗੇ, ਤੇ ਨਾਲੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇਸ ਬੁੱਤ ਨੂੰ ਹਟਾਉਣ ਦੀ ਗੱਲਾਂ ਕਰਦੀਆਂ ਨੇ, ਜਿਹੜੀਆਂ 10-15 ਸਿੱਖ ਸਟੂਡੈਂਟ ਐਸੋਸੀਏਸ਼ਨਸ ਆ, ਉਹ ਇੱਕ ਓਪਨ ਲੈਟਰ ਆਪਾਂ ਸਿਟੀ ਨੂੰ ਭੇਜਾਂਗੇ ਕਿ ਜਿੱਥੇ ਸਾਰੇ ਪਾਸੇ ਇਹ ਰੇਸਿਜ਼ਮ ਦੇ ਬੁੱਤ ਲੈ ਰਹੇ ਆ, ਇਹ ਡੇਵਿਸ ਨੂੰ ਇਹਦੇ ਬਾਰੇ ਬੜਾ ਸੀਰੀਅਸ ਤਰੀਕੇ ਨਾਲ ਸੋਚਣਾ ਚਾਹੀਦਾ ਵੀ ਜਿਹੜਾ ਗਾਂਧੀ ਦਾ ਸਿੰਬਲ ਆ ਇਹਨੂੰ ਵੀ ਲਾ ਦੇਣਾ ਚਾਹੀਦਾ। ਜੀ ਬਿਲਕੁਲ, ਜਦੋਂ ਕੋਲੰਬਸ ਵਰਗੇ ਦੇ ਸਿੰਬਲ ਇੱਕ ਸਦੀ ਤੋਂ ਬਾਅਦ ਦੇ ਵਿੱਚ ਲਾਉਣ ਦੀ ਜਿਹੜੀ ਆ ਉਹ ਮੰਗ ਉੱਠ ਸਕਦੀ ਆ ਤੇ ਲਾਏ ਜਾ ਰਹੇ ਆ, ਤਾਂ ਇਸ ਦੇ ਨਾਲ ਵੀ ਜਿਹੜਾ ਹੋ ਸਕਦਾ। ਸੋ ਮੈਂ ਦੱਸਦਾ ਜਾਵਾਂ ਵੀ ਇਹ ਜਿਹੜਾ ਪ੍ਰੋਟੈਸਟ ਆ ਡੇਵਿਸ ਦੇ ਵਿੱਚ 303 3rd ਸਟਰੀਟ ਡੇਵਿਸ ਦੇ ਵਿੱਚ ਜਿਹੜਾ ਸ਼ਨੀਚਰਵਾਰ ਨੂੰ ਹੋਣਾ ਆ, ਜੂਨ 20 ਨੂੰ ਸ਼ਾਮੀ 6 ਵਜੇ। ਸੋ ਇਹ ਉੱਥੋਂ ਤੁਸੀਂ ਮਾਰਚ ਕਰਕੇ ਕਿਸੇ ਪਾਸੇ ਨੂੰ ਜਾਣਾ ਹੈ ਜਾਂ ਸਿਰਫ ਉਸੇ ਥਾਂ ਦੇ ਉੱਤੇ ਹੀ ਰਹਿਣਾ ਹੈ? ਕਰਮ ਸਿੰਘ, ਗੁਰਸ਼ਨ ਜੀ। ਹਾਂਜੀ, ਸੋ ਜਿਹੜੀ ਸਟਰੀਟ ਆ ਉਹ 2 ਬਲਾਕ ਲੱਗਦਾ ਦੂਰ ਆ ਜਿੱਥੇ ਗਾਂਧੀ ਸਟੈਚੂ ਦੀ ਉੱਥੇ ਸਟੈਚੂ ਖੜੀ ਆ ਹਨਾ, ਤੇ ਉੱਥੋਂ ਤੁਰ ਕੇ ਉੱਥੇ ਤੱਕ ਜਾਣਾ। ਹਾਂਜੀ, ਉੱਥੇ ਤੁਰ ਕੇ ਤੱਕ ਜਾਣਾ। ਸੋ ਇਕੱਲੇ ਸਟੂਡੈਂਟ ਹਿੱਸਾ ਲੈ ਰਹੇ ਆ ਜਾਂ ਆਮ ਤੁਸੀਂ ਜਿਹੜੀਆਂ ਸੰਗਤਾਂ ਕੋਈ ਵੀ ਜਿਹੜਾ ਗਾਂਧੀ ਰੇਸਿਸਟ ਦੇ ਅਗੇਂਸਟ ਹੈਗਾ ਉਹਨੂੰ ਵੀ ਸੱਦਾ ਦੇ ਰਹੇ ਆ? ਹਾਂਜੀ, ਅਸੀਂ ਤੇ ਪੈਲਸਟੀਨੀਅਨ ਔਰਗਾਨ ਨੂੰ ਵੀ ਜਿੱਥੇ ਇੱਥੇ ਸਟੂਡੈਂਟ ਉਹਨਾਂ ਦੇ ਹੈਗੇ ਗਰੁੱਪ ਉਹਨਾਂ ਨੂੰ ਵੀ ਸੱਦਿਆ ਵਾ, ਆਪਣੇ ਜਿਹੜੇ ਆਫ ਕੋਰਸ ਬਲੈਕ ਲਾਈਵਜ਼ ਮੈਟਰ ਯੂਨੀਅਨਸ ਆ ਉਹਨਾਂ ਨੂੰ ਵੀ ਅਸੀਂ ਸੱਦਿਆ ਵਾ ਕਿ ਤੇ ਸਾਂਝਾ ਕਰਨਾ ਚਾਹੁੰਦੇ ਕਿ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਕਰੀਏ ਕਿ ਸਿਰਫ ਗਾਂਧੀ ਸਿੱਖਾਂ ਦੇ ਖਿਲਾਫ ਨਹੀਂ ਸੀ ਕਿ ਸਾਰਿਆਂ ਦੇ ਖਿਲਾਫ ਹੀ ਸੀ। ਜੀ ਅੱਜ ਤੇ ਸੰਗਤ ਦਾ ਅਸੀਂ ਪੂਰੀ ਅਪੀਲ ਕਰਦੇ ਹਾਂ ਵੀ ਜਿੰਨੇ ਵੀ ਉਮਰ ਹੋ ਸਕਦੀ ਹੈ ਸੰਗਤਾਂ ਦੀ ਉਹ ਚਾਹੀਦੀ ਆ, ਭਾਵੇਂ ਉਹ ਓਲਡਰ ਹੋਣ ਭਾਵੇਂ ਸਟੂਡੈਂਟ ਨਾ ਵੀ ਹੋਣ, ਜਿੰਨੇ ਵੀ ਅਸੀਂ ਪ੍ਰੋਟੈਸਟ ਦੇ ਵਿੱਚ ਇਕੱਠੇ ਕਰ ਸਕਦੇ ਹਾਂ ਉਹਨਾਂ ਹੀ ਜਿਹੜਾ ਪ੍ਰੈਸ਼ਰ ਆ ਉਹ ਸਿਟੀ ਤੇ ਜ਼ਿਆਦਾ ਪਊਗਾ। ਸੋ ਇਹਦੇ ਵਿੱਚ ਸਟੂਡੈਂਟ ਹੋਣ ਦੀ ਕੋਈ ਗੱਲ ਨਹੀਂ, ਜ਼ਰੂਰ ਇਹ ਹੈਗਾ ਵੀ ਅਸੀਂ ਅਪੀਲ ਕਰਦੇ ਹਾਂ ਜਿਹੜੇ ਸਟੂਡੈਂਟ ਆ ਖਾਸ ਕਰਕੇ ਉਹ ਆਪਦਾ ਜ਼ਰੂਰ ਐਕਟਿਵਿਜ਼ਮ ਦਿਖਾਉਣ, ਪਰ ਅਸੀਂ ਜਿਹੜੀ ਆਮ ਸੰਗਤ ਆ ਸੈਕਰਾਮੈਂਟੋ ਡੇਵਿਸ ਜਾਂ ਇਸ ਇਲਾਕੇ ਵਿੱਚ ਰਹਿੰਦੀ ਉਹਨਾਂ ਨੂੰ ਜ਼ਰੂਰ ਅਪੀਲ ਕਰਦੇ ਹਾਂ ਵੀ ਤੁਸੀਂ ਜ਼ਰੂਰ ਆਓ ਤੇ ਜਿਹੜਾ ਇਹ ਕਾਰਜ ਆ ਤੁਸੀਂ ਇਹ ਜਿਹੜਾ ਹਿਊਮੈਨਿਟੀ ਦਾ ਕਾਰਜ ਆ ਉਹਦੇ ਤੁਸੀਂ ਨਾਲ ਖੜੋ। ਜੀ ਸੋ ਬਿਲਕੁਲ, ਜਿੰਨੇ ਵੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਸੁਣਦੇ ਆ ਖਾਸ ਕਰਕੇ ਸੈਕਰਾਮੈਂਟੋ, ਡੇਵਿਸ, ਸਟਾਕਟਨ ਇਸ ਏਰੀਏ ਦੇ ਵਿੱਚ ਯੂਬਾ ਸਿਟੀ ਦੇ ਇਹ ਜਿਹੜੇ ਬੱਚੇ ਆ ਆਪਣੇ ਸਟੂਡੈਂਟਸ ਆ ਇਨੀਸ਼ੀਏਟਿਵ ਲੈ ਰਹੇ ਆ। ਜਿਸ ਤਰ੍ਹਾਂ ਆਪਾਂ ਦੇਖੇ ਆ ਹੁਣ ਪਿਛਲੇ ਦਿਨਾਂ 'ਚ ਕਿੰਨੇ ਪ੍ਰੋਟੈਸਟ ਹੋਏ ਆ, ਉੱਥੇ 2-2 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ। ਨਿਊਯਾਰਕ 'ਚ ਦੇਖਿਆ ਸੀ ਜਿਸ ਬਜ਼ੁਰਗ ਨੂੰ ਧੱਕਾ ਲੱਗਾ ਸੀ ਇੰਨੀ ਓਲਡ ਤੱਕ ਦੇ ਵੀ ਲੋਕ ਪ੍ਰੋਟੈਸਟ ਕਰਨ ਗਏ ਹੋ ਸੀ। ਸੋ ਜਿੰਨੇ ਵੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇ ਸਕਦੇ ਆ ਉੱਥੇ ਪਹੁੰਚੋ ਤਾਂ ਕਿ ਜਿਹੜਾ ਆ ਉਸ ਬੰਦੇ ਦਾ ਜਿਹੜਾ ਆ ਉੱਥੋਂ ਬੁੱਤ ਹਟਾਇਆ ਜਾ ਸਕੇ ਜਿਹੜਾ ਇੱਕ ਸ਼ਰੇਆਮ ਰੇਸਿਸਟ ਸੀ ਜਿਸ ਨੇ ਜਿਹੜਾ ਸਿੱਖ ਕੌਮ ਦੇ ਨਾਲ ਕਾਫੀ ਜਿਹੜਾ ਧੱਕਾ ਕੀਤਾ। ਜੀ ਬਿਲਕੁਲ, ਅਤੇ ਖਾਸ ਕਰਕੇ ਜਦੋਂ ਸਾਊਥ ਅਫਰੀਕਾ ਦੇ ਵਿੱਚ ਉਹ ਖੁਦ ਸੀਗਾ ਤਾਂ ਉਦੋਂ ਜਿਹੜੇ ਉੱਥੋਂ ਦੇ ਮੂਲ ਨਿਵਾਸੀਆਂ ਨੂੰ ਵੀ ਉਹ ਮਾੜਾ ਸਮਝਦਾ ਸੀ, ਉਹਨਾਂ ਦੇ ਨਾਲ ਉਹਨੇ ਟਰੈਵਲ ਕਰਨ ਤੋਂ ਵੀ ਇਨਕਾਰ ਜਿਹੜਾ ਉਹ ਕੀਤਾ ਸੀਗਾ ਅਤੇ ਉਹਨਾਂ ਨੂੰ ਜਿਹੜਾ ਕਈ ਹੋਰ ਅਪਸ਼ਬਦਾਂ ਦੇ ਨਾਲ ਜਿਹੜਾ ਆ ਉਹ ਬੁਲਾਉਂਦਾ ਹੁੰਦਾ ਸੀਗਾ। ਸੋ ਤਾਂ ਹੀ ਜਿਹੜਾ ਉਹ ਘਾਨਾ ਯੂਨੀਵਰਸਿਟੀ ਦੇ ਵਿੱਚ ਵੀ ਉਸ ਦਾ ਜਿਹੜਾ ਬੁੱਤ ਆ ਉਹ ਲਾ ਦਿੱਤਾ ਗਿਆ ਹੈਗਾ ਆ। ਨੋ ਡਾਊਟ ਉਸ ਦੀ ਫਿਲੋਸਫੀ ਬੜੀ ਦੁਨੀਆ ਤੱਕ ਜਿਹੜੀ ਉਹ ਫੈਲੀ ਹੋਈ ਆ, ਪਰ ਉਸ ਦਾ ਇਸ ਪੱਖੋਂ ਵੀ ਜਿਹੜਾ ਪਰਦਾਫਾਸ਼ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈਗਾ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਗੁਰਸ਼ਰਨਜੀਤ ਸਿੰਘ ਅਤੇ ਕਰਮ ਸਿੰਘ, ਤੁਸੀਂ ਸਾਡੇ ਨਾਲ ਜੁੜੇ ਅਤੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਆ। ਥੈਂਕ ਯੂ ਜੀ ਸਾਡਾ ਮੌਕਾ ਦੇਣ ਦਾ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਇੱਕ ਵਾਰੀ ਫਿਰ ਦੱਸਦਾ ਜਾਵਾਂ ਵੀ ਇਹ ਸ਼ਨੀਚਰਵਾਰ ਨੂੰ ਜਿਹੜਾ ਇਹ ਪ੍ਰੋਟੈਸਟ ਆ ਉਹ ਸ਼ਨੀਚਰਵਾਰ ਨੂੰ ਜੀ ਬਿਲਕੁਲ 20 ਤਰੀਕ ਨੂੰ 303 3rd ਸਟਰੀਟ ਡੇਵਿਸ ਦੇ ਵਿੱਚ ਸ਼ਾਮੀ 6 ਵਜੇ। ਸੋ ਜ਼ਰੂਰ ਜਿਹੜੇ ਵੀ ਲੋਕ ਉੱਥੇ ਪਹੁੰਚਣਾ ਚਾਹੁੰਦੇ ਨੇ
ਉਹ ਜ਼ਰੂਰ ਜਿਹੜੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਸਕਦੇ ਨੇ। ਜੀ, ਸੋ ਬਿਲਕੁਲ ਇਹ ਮੌਕਾ ਹੁੰਦਾ। ਕਈ ਵਾਰੀ ਕੀ ਹੁੰਦਾ ਹੈ ਵੀ ਆਪਾਂ ਇਕੱਲੇ ਪ੍ਰੋਟੈਸਟ ਕਰਦੇ ਹਾਂ, ਫਿਰ ਉਹ ਸੁਣਦੇ ਨਹੀਂ ਵੀ ਖਰੇ ਇਹਨਾਂ ਨੂੰ ਆਪਣਾ ਹੀ ਗਰਜ ਹੈਗਾ। ਹੁਣ ਤੁਸੀਂ ਦੇਖੋ ਵੀ ਅਮਰੀਕਾ 'ਚ ਆਪਾਂ ਹੁਣੇ ਖਬਰ ਸਾਂਝੀ ਕੀਤੀ ਸੀ, ਕ੍ਰਿਸਟੋਫਰ ਕੋਲੰਬਸ ਦਾ 137 ਸਾਲਾਂ ਬਾਅਦ ਸਟੇਟ ਕੈਪੀਟਲ ਦੇ ਸਾਹਮਣੇ ਉਹ ਜਿਹੜਾ ਬੁੱਤ ਉਤਾਰਨਾ ਆ। ਸੋ ਆਪਾਂ ਨੂੰ ਵੀ ਇਹ ਹਮਲਾ ਮਾਰਨਾ ਚਾਹੀਦਾ, ਇਹ ਬੱਚਿਆਂ ਦਾ ਸਾਥ ਦਿਓ ਤਾਂ ਕਿ ਜਿਹੜੀ ਉੱਥੇ ਡੇਵਿਸ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੂੰ ਪਤਾ ਲੱਗ ਸਕੇ। ਬੜੀ ਡਾਇਵਰਸ ਸਿਟੀ ਹੈਗੀ ਆ, ਉੱਥੇ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਇੱਦਾਂ ਦੇ ਜਿਹੜੇ, ਕਿਉਂਕਿ ਕਾਲਜ ਯੂਨੀਵਰਸਿਟੀ ਸਿਟੀ ਹੈ, ਸੋ ਉਹਦੇ ਕਰਕੇ ਬਹੁਤ ਇੱਦਾਂ ਹੈਗਾ। ਸੋ ਜ਼ਰੂਰ ਜਿਹੜੇ ਇਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਸਾਥ ਦੇਣਾ ਚਾਹੀਦਾ ਹੈ। ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਹਰਜੋਤ ਸਿੰਘ ਜੀ ਸਮਾਪਤ ਆ। ਅਤੇ ਜਾਂਦੇ ਜਾਂਦੇ DMV ਬਾਰੇ ਪੁੱਛ ਰਹੇ ਸੀ। DMV ਦੇ ਤਕਰੀਬਨ ਸਾਰੇ ਦਫ਼ਤਰ ਜਿਹੜੇ ਉਹ ਸਾਰੇ ਖੁੱਲ੍ਹ ਚੁੱਕੇ ਨੇ, ਪਰ ਬਿਹਾਈਂਡ ਦਾ ਵੀਲ ਟੈਸਟ ਜਿਹੜਾ ਅਜੇ ਚਾਲੂ ਨਹੀਂ ਹੋਇਆ। ਸੋ ਕਾਫੀ ਜਿਹੜੀਆਂ ਸੇਵਾਵਾਂ ਉੱਥੇ ਦੇ ਰਹੇ ਆ। ਜੇ ਉਹਨਾਂ ਤੁਸੀਂ ਜਾਣਾ ਵੀ ਆ, ਅਪੋਇੰਟਮੈਂਟ ਬਣਾ ਕੇ ਜਾਣ ਦੀ ਕੋਸ਼ਿਸ਼ ਕਰੋ। ਆਈ ਨੂੰ ਉਹ ਵੀ ਬਹੁਤ ਔਖਾ ਕੰਮ ਹੋਣਾ ਆ। ਤਕਰੀਬਨ ਹੁਣ ਕਈ ਮਹੀਨੇ ਤੱਕ ਆਲਰੇਡੀ ਜਿਹੜੀਆਂ ਅਪੋਇੰਟਮੈਂਟ ਆ ਉਹ ਦਿਨ ਜਿਹੜੇ ਉਹ ਮਿਲਣੇ ਨਹੀਂ ਆ, ਪਰ ਫਿਰ ਵੀ ਟਰਾਈ ਕਰੋ। ਜੇ ਤੁਸੀਂ ਉੱਥੇ ਜਾ ਰਹੇ ਆ ਅਤੇ ਉਹਨਾਂ ਨੂੰ ਵੀ ਜਿਹੜਾ ਆ ਉੱਥੇ ਤੁਸੀਂ ਦੇਖੋ ਜਾ ਕੇ ਵੀ ਤੁਹਾਨੂੰ ਕਿਹੜੀਆਂ ਸੇਵਾਵਾਂ ਜਿਹੜੀਆਂ ਉੱਥੇ ਮਿਲ ਰਹੀਆਂ। ਸਮੇਂ ਸਿਰ ਜਾਓ, ਸੋਸ਼ਲ ਡਿਸਟੈਂਸਿੰਗ ਵੀ, ਮਾਸਕ ਵਗੈਰਾ ਜਿਹੜਾ ਉਹ ਤੁਸੀਂ ਪਾ ਕੇ ਜਾਓ, ਉਹ ਸਾਰਾ ਕੁਛ ਕਰਨਾ ਆ। ਅਤੇ ਇੱਕ IRS ਦੇ ਨਾਲ ਸੰਬੰਧਿਤ ਜਿਹੜੀ ਆਪਾਂ ਜਾਣਕਾਰੀ ਸਾਂਝੇ, ਕਈ ਜਿਹੜੇ ਅਜੇ ਵੀ ਪੁੱਛ ਰਹੇ ਸੀਗੇ ਵੀ ਸਾਡਾ $1200 ਵਾਲਾ ਜਿਹੜਾ ਸਟਿਮੂਲਸ ਚੈੱਕ ਉਹ ਨਹੀਂ ਆਇਆ। ਬਹੁਤ ਵਾਰੀ ਇੱਦਾਂ ਹੁੰਦਾ ਵੀ ਜੇ ਤੁਸੀਂ IRS ਨੂੰ ਅਜੇ ਪੇਮੈਂਟ ਕਰਨੀ ਹੈ, ਟੈਕਸ ਤੁਸੀਂ ਭਰਤਾ ਹੈ, ਪਰ ਤੁਹਾਡੇ ਵੱਲ ਡਿਊ ਸੀਗਾ, ਤੁਸੀਂ ਉਹਨਾਂ ਨੂੰ ਦੇਣੇ ਆ। ਜੇ ਤੁਸੀਂ ਉਨੀ ਦੇਰ ਤੱਕ ਉਹ ਡਿਊ ਆਪਣਾ ਜਿਹੜਾ ਉਹ ਨਹੀਂ ਲਾਉਂਦੇ ਤਾਂ ਸ਼ਾਇਦ ਉਨੀ ਦੇਰ ਤੱਕ ਤੁਹਾਨੂੰ $1200 ਵਾਲਾ ਚੈੱਕ ਆ ਉਹ ਵਿਦ ਹੋਲਡ ਜਿਹੜਾ ਉਹ ਕਰ ਸਕਦੇ ਆ। ਸੋ ਇਹ ਚੀਜ਼ ਇੱਕ ਆਪਣੀ ਜਿਹੜੀ ਉਹ ਮੇਕ ਸ਼ੋਰ ਕਰ ਲਿਓ। ਜੇ ਕਿਸੇ ਦੀ ਕੋਈ ਹੋਰ ਇਨਕੁਆਇਰੀ ਚੱਲ ਰਹੀ ਹੈਗੀ ਆ IRS ਦੇ ਨਾਲ ਸੰਬੰਧਿਤ, ਹੋ ਸਕਦਾ ਵੀ ਉਸ ਦੇ ਕਰਕੇ ਵੀ ਤੁਹਾਡਾ ਜਿਹੜਾ ਇਹ ਚੈੱਕ ਆ ਜਿਹੜਾ ਉਹ ਡਿਲੇ ਹੋਇਆ ਹੋ ਸਕਦਾ। ਜਾਂ ਕਿਸੇ ਨੇ ਆਪਣਾ ਕਦੇ ਟੈਕਸ ਭਰਿਆ ਹੀ ਨਹੀਂ ਹੈਗਾ, ਤੁਸੀਂ ਆਨਲਾਈਨ ਜਾ ਕੇ ਉਹ ਫਾਰਮ ਭਰ ਸਕਦੇ ਆ। ਆਈ ਥਿੰਕ ਉਹ ਤਾਂ ਹੁਣ ਆਨਲਾਈਨ ਵਾਲਾ ਆਈ ਡੋਂਟ ਨੋ ਅਜੇ ਅਵੇਲੇਬਲ ਹੈਗਾ ਆ ਜਾਂ ਨਹੀਂ ਹੈਗਾ, ਪਰ ਇੱਕ ਵਾਰੀ irs.gov ਦੀ ਜਿਹੜੀ ਵੈਬਸਾਈਟ ਆ ਉਸ ਨੂੰ ਜਿਹੜਾ ਉਹ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੈਗੇ ਆ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇੱਥੇ ਹੀ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਉਸ ਨੂੰ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ